अस्सलाम वालेकुम दोस्तों, ਤੁਹਾਡਾ ਆਪਣਾ ਸ਼ਹਿਬਾਜ਼ ਖਾਨ ਜੀ ਡਰਾਮਾ ਫੈਸਲਾਬਾਦ ਤੋਂ ਸਭ ਨੂੰ ਸਲਾਮ ਪੇਸ਼ ਕਰਦਾ ਜਨਾਬ। ਜਿਸ ਤਰ੍ਹਾਂ ਕਿ ਤੁਸੀਂ ਮੇਰੇ ਪ੍ਰੋਗਰਾਮ ਦੇਖਦੇ ਰਹਿੰਦੇ ਹੋ, ਫਨੀ ਵੀ ਇਹ ਸੈਗਮੈਂਟ ਸਾਡੇ ਆਉਂਦੇ ਨੇ ਔਰ ਕੁਐਸਚਨਾਂ ਦੇ ਵੀ ਆਉਂਦੇ। ਅੱਜ ਮੈਂ ਫੈਸਲਾਬਾਦ ਦੇ ਉਸ ਇਲਾਕੇ 'ਚ ਖਲੋਤਾ ਜਿੱਥੇ ਜੁਗਤਾਂ ਦੇ ਪਹਿਲਵਾਨ ਹੋਏ ਨੇ, ਫਨੀ ਲੋਕ ਹੋਏ ਨੇ, ਸਿੰਗਰ ਹੋਏ ਨੇ। ਇੱਕ ਇੱਥੇ ਇਸ ਇਲਾਕੇ ਦਾ ਇੱਕ ਸਕੋਰ ਹੈਗਾ, ਇਹਨੂੰ ਕਹਿੰਦੇ ਜੀ ਮਾਈ ਦੀ ਝੁੱਗੀ। ਇਹ ਪੁੱਛਦੇ ਇਹਦਾ ਨਾਮ ਮਾਈ ਦੀ ਝੁੱਗੀ ਕਿਉਂ ਪਿਆ, जिथे बड़े बड़े नामवर सिंगर, नामी ग्रामी लोग, सखावत नाथ साहब, साजन अब्बास साहब, ताहर निशात साहब, बड़े लोग इस किस्म के ने कि जिन्होंने पूरे वर्ल्ड से नाम कमाया। अज मैं उस महल्ले दे विच इन्हां नाल फन भी करांगा और इहदा नाम भी पुछांगा। मेरे पिछे नज़ाकत साहब की तस्वीर है, तस्वीर लगी हुई है, तुसीं देख रहे हैं। इन्हां दा मतलब इमाम बारगाह इन्हां ने बनाया खानदानी तौर पर। इन्हां दे मतलब ये अपनी ज़मीन है उन्हां दी, उहदे विच प्लाट ते इन्हां ने इमाम बारगाह बनाया। जिन्हें मोमन हजरात इत्थे आके वो अपनी अज़ादारी वगैरह करते हैं। नाज़रीन, मेरे पिछे एक बहुत बड़ा नाम इस इलाके का है, तो बहुत सारे ने, हो सारे लोगों नाल भी मुलाकात सैलेब्रिटियां नाल करांगे, लेकिन यह भी अपने फन के एक सैलेब्रिटी ने। इन्होंने पुछते हैं आके और इन्हों का स्कोर पुछते हैं। जी अस्सलाम वालेकुम। वालेकुम अस्सलाम जी, सर क्या हाल है? अल्हम्दुलिल्लाह। सदाकत भाई सुनाओ जी मालका दा ठीक है अल्हम्दुलिल्लाह। तुसी ठीक हो? अल्लाह का शुक्र है जनाब, अल्हम्दुलिल्लाह। अच्छा, इस तरह है कि मैं एक तो ਤੁਹਾਡੇ ਇਲਾਕੇ ਦੇ ਵਿੱਚ ਜਿੰਨੀਆਂ ਸੈਲੈਬ੍ਰਿਟੀ ਨੇ ਉਹਨਾਂ ਨਾਲ ਕੋਈ ਫਨ ਕਰਾਂਗਾ ਔਰ ਦੂਜੀ ਲੌਜੀਕਲੀ ਇੱਕ ਗੱਲ ਕਰਾਂਗਾ। ਸਭ ਤੋਂ ਪਹਿਲੇ ਤੁਹਾਡਾ ਇਲਾਕਾ ਵਾ ਜੀ ਮਾਈ ਦੀ ਝੁੱਗੀ। ਇਹਦਾ ਨਾਮ ਮਾਈ ਦੀ ਝੁੱਗੀ ਕਿਉਂ ਆ? ਅਸਲ ਵਿੱਚ ਨਾ ਜਦੋਂ ਪਾਰਟੀਸ਼ਨ ਹੋਈ ਸੀ ਤੇ ਤੁਹਾਡੇ ਘਰ 'ਚ ਜਾਂ ਹਾਂਜੀ ਨਹੀਂ ਪੂਰੇ ਮੁਲਕ 'ਚ। ਅੱਛਾ, ਪੂਰੇ ਮੁਲਕ ਤੁਸੀਂ ਵੀ ਸ਼ੁਮਾਰ ਹੋ ਨਾਲੇ। ਹਾਂਜੀ, ਤੇ ਉਹ ਬਲਕਿ ਬੇਸ਼ੁਮਾਰ ਕਰੋ। ਹਾਂਜੀ, ਬਜ਼ੁਰਗ ਇਹ ਦੱਸਦੇ ਨੇ ਕਿ ਇੱਥੇ ਇੱਕ ਮਾਈ ਰਹਿੰਦੀ ਸਨ, ਯਾਨੀ ਉਹਨਾਂ ਤੋਂ ਵੀ ਗਾਂਵ ਮਾਈ ਸੀ। ਹਾਂਜੀ, ਉਹ ਫਿਰ ਉਹਨਾਂ ਨੇ ਜੀ ਉਹਨੂੰ ਕੀ ਕਹਿੰਦੇ ਸੀ? ਮਾਈ ਰਹਿੰਦੇ ਸਨ ਜੀ। ਕਿ ਉਹ ਸਿਆਣੇ ਦੱਸਦੇ ਕਿ ਇੱਕ ਝੁੱਗੀ ਬਣਾਈ ਸੀ ਉਹਨੇ। ਅੱਛਾ, ਉਹਦੇ ਨਾਂ ਤੋਂ ਫਿਰ ਇਹ ਇਲਾਕਾ ਮਸ਼ਹੂਰ ਹੈ ਮਾਈ ਦੀ ਝੁੱਗੀ। ਨਹੀਂ, ਉਹ ਮਾਈ ਨੇ ਝੁੱਗੀ ਬਣਾਈ ਸੀ। ਹਾਂਜੀ ਹਾਂਜੀ, ਉਹਨੇ ਮਤਲਬ ਕਿਸ ਨਾਂ ਤੋਂ ਬਣਾਈ ਸੀ? ਮਾਈ ਦੀ ਝੁੱਗੀ ਤੋਂ ਜਾਂ ਵੈਸੇ ਬਾਅਦ ਚ ਪਿਆ ਦਾ ਨਾ? ਉਹ ਬਾਅਦ ਚ ਪਿਆ ਨਾ। ਫਿਰ ਮਾਈ ਇੱਥੇ ਰਹਿਸ਼ ਪਜ਼ੀਰ ਸੀਗੀ, ਉਹਨੇ ਇੱਕ ਕੁਟੀਆ ਬਣਾਈ ਸੀਗੀ। ਚਲੋ ਇੰਨੀ ਵੱਡੀ? ਆਹ ਵਾਹ, ਨਹੀਂ ਉਹ ਤਾਂ ਕਾਹਦੀ ਝੁੱਗੀ ਹੋਈ ਭਾਈ? ਸਾਰੀ ਝੁੱਗੀ ਏਡੇ ਇਲਾਕੇ ਦਾ ਨਾਮ ਪੂਰੇ ਦਾ ਝੁੱਗੀ। ਹਾਂਜੀ ਹਾਂਜੀ, ਉਹ ਫਿਰ ਉਹਦੇ ਨਾਂ ਤੋਂ ਮਸ਼ਹੂਰ ਹੋਇਆ ਸਾਰਾ ਇਲਾਕਾ। ਨਹੀਂ, ਇਹ 'ਚ ਤੁਹਾਡਾ ਕੋਈ ਕਮਾਲ ਨਹੀਂ, ਸਾਡਾ ਨਾ, ਤੁਹਾਡਾ ਨਾ ਸਾਡਾ। ਨਹੀਂ, ਦੇਖੋ ਮੈਂ ਤਾਂ ਇੱਥੇ ਆਬਜ਼ਰਵੇਸ਼ਨ ਤੁਹਾਡੀ ਮਤਲਬ ਆਪਣੇ ਲੈਣ ਆਇਆ ਆਪਣੀ ਮਾਲੂਮਾਤ। ਜੀ ਜੀ। ਅੱਛਾ, ਮੈਨੂੰ ਉਹ ਸਵਾਲ ਹੈ ਨਾ ਕਿ ਇੱਥੇ ਕਮਾਈ ਦੀ ਝੁੱਗੀ ਸੀ। ਹਾਂਜੀ, ਉਹਦੇ ਪੂਰੇ ਪਾਕਿਸਤਾਨ ਜਿਸ ਦਾ ਫਿਰ ਪੂਰੇ ਪਾਕਿਸਤਾਨ ਦਾ ਨਾਮ ਮਾਈ ਦੀ ਝੁੱਗੀ ਹੋਣਾ ਚਾਹੀਦਾ। ਨਹੀਂ ਨਹੀਂ, ਇਸ ਇਲਾਕੇ 'ਚ ਰਹਿਸ਼ ਪਜ਼ੀਰ ਸੀ। ਅੱਛਾ, ਇਸ ਇਲਾਕੇ 'ਚ? ਇਸ ਇਲਾਕੇ 'ਚ ਫਿਰ ਜ਼ਿਆਦਾ ਹੋਣਗੀਆਂ ਥੋੜੀਆਂ? ਹਾਂਜੀ ਹਾਂਜੀ, ਨਹੀਂ ਇੱਕੋ ਹੀ ਸੀ। ਇੱਕੋ ਹੀ ਸੀ? ਮੈਨੂੰ ਤਾਂ ਹਜੇ ਵੀ ਕਾਫੀ ਲੱਗਾ। ਤੁਸੀਂ ਚਲ ਗਏ ਸੀ ਉਦੋਂ। ਮੈਂ ਹੁਣ ਵੀ ਚੱਲਾਂ, ਬਸ ਬੇਫਿਕਰ ਰਹੋ। ਅੱਛਾ ਸਦਾਕਤ ਭਾਈ, ਇਹ ਤੇ ਜ਼ਰਾ ਇਹਨਾਂ ਨਾਲ ਫਨ ਹੋ ਰਿਹਾ ਸੀ। ਅੱਛਾ ਸਦਾਕਤ ਭਾਈ, ਤੁਸੀਂ ਜ਼ਰਾ ਆਪਣੇ ਥੋੜਾ ਜਿਹਾ ਦੱਸੋ। ਮੈਂ ਮਾਸ਼ਾਅੱਲਾ ਜੀ 1991 ਤੋਂ ਆਪਣੇ ਕੈਰੀਅਰ ਦਾ ਆਗਾਜ਼ ਕੀਤਾ। ਮੇਰੀ ਮਾਸ਼ਾਅੱਲਾ ਬੜੀ ਮਸ਼ਹੂਰ ਗਜ਼ਲ ਸਲਾਮੀ ਜਾਨ ਕੀ ਦੂੰਗਾ ਇਹ ਵਾਦਾ ਤੇਰੇ ਆਸ਼ਿਕਾ। ਤੇ ਉਸ ਤੋਂ ਬਾਅਦ ਫਿਰ ਇਨਸ਼ਾਅੱਲਾ ਬੇਸ਼ੁਮਾਰ ਗਜ਼ਲਾਂ, ਗੀਤ, ਉਰਦੂ, ਪੰਜਾਬੀ ਫੋਕ। ਤੇ ਅੱਜ ਕੱਲ੍ਹ ਮਾਸ਼ਾਅੱਲਾ ਮੌਲਾ ਪਾਕ ਮੁਹੰਮਦ ਵਾਲੇ ਮੁਹੰਮਦ ਦੀ ਡਿਊਟੀ, ਜਿਹਦੇ 'ਚ ਇੱਕ ਕਸੀਦਾ ਤੇ ਧਮਾਲਾਂ ਮੁਰਸ਼ਦ ਕਲੰਦਰ ਲਾਲ ਦੀਆਂ। ਅੱਜ ਕੱਲ੍ਹ ਮਾਸ਼ਾਅੱਲਾ ਮੇਰੀ ਬੜੀ ਅੱਛੀ ਧਮਾਲ ਜਾ ਰਹੀ ਹੈ, ਸੁੱਟ ਡੋਰੀਆਂ ਮੁਰਸ਼ਦ ਲਾਲ ਤੇ। ਅੱਛਾ, ਲੇਟੈਸਟ ਇਹ ਰਿਲੀਜ਼ ਹੋਣੀ ਹੈ ਜੀ? ਇਹ ਨਹੀਂ, ਮਾਸ਼ਾਅੱਲਾ ਹੋ ਚੁੱਕੀਆਂ। ਅੱਛਾ ਚਲੋ, ਅਸੀਂ ਸਦਾਕਤ ਭਾਈ ਤੁਹਾਨੂੰ ਜ਼ਿਆਦਾ ਡਿਸਟਰਬ ਨਹੀਂ ਕਰਾਂਗੇ। ਅਸੀਂ ਸਿਰਫ ਇਹ ਪੁੱਛਾਂਗੇ ਜਾਂ ਤੁਹਾਡੇ ਕੋਲ ਇਹ ਕਹਾਂਗੇ ਇਸ ਟਾਈਮ ਕੀ ਆਮਦ ਆ, ਕੀ ਦਿਲ ਚਾਹ ਰਿਹਾ ਗਜ਼ਲ ਨੂੰ ਚਾਹ ਰਿਹਾ, ਕਿਉਂਕਿ ਮੈਂ ਤੁਹਾਡੇ ਤੇ ਪ੍ਰੈਸ਼ਰ ਨਹੀਂ ਕਰਾਂਗਾ। ਨਹੀਂ ਜੀ, ਉਹ ਮਾਸ਼ਾਅੱਲਾ ਕਿਉਂਕਿ ਮਿਊਜ਼ਿਕ ਦੇ ਹਵਾਲੇ ਨਾਲ, ਕਿਉਂਕਿ ਮਿਊਜ਼ਿਕ ਦੀ ਕੋਈ ਮਿਊਜ਼ਿਕ ਦੀ ਕੋਈ ਜ਼ੁਬਾਨ ਨਹੀਂ ਹੁੰਦੀ। ਠੀਕ ਹੈ ਜੀ। ਤੇ ਮਾਸ਼ਾਅੱਲਾ ਉਰਦੂ ਗਜ਼ਲ ਵੀ, ਤੇ ਅੱਜ ਕੱਲ੍ਹ ਜਿਹੜਾ ਜ਼ਿਆਦਾ ਰੁਝਾਨ ਹੈ ਉਹ ਪਾਕਾਂ ਦੀ ਡਿਊਟੀ ਵੱਲੇ ਹੈ। ਚਲੋ ਫਿਰ ਉਧਰ ਹੀ ਮੈਂ ਕਹਿੰਦਾ, ਫਿਰ ਜੋ ਤੁਹਾਡਾ ਮੈਂ ਤੁਹਾਨੂੰ ਇੱਕ ਆਪਣੀ ਧਮਾਲ ਜਿਹੜੀ ਮਾਸ਼ਾਅੱਲਾ ਸੁਪਰ ਹਿੱਟ ਮਾਲਕਾਂ ਦੇ ਸਦਕੇ ਨਾ। ਬੇੜੇ ਪਾਰ ਕਲੰਦਰ ਲਾਣੇ, बेड़े पार कलंदर लाने, गम जाने मुर्शद जाने, सुट डोरियां मुर्शद लाल ते, सुट डोरियां मुर्शद लाल ते, बेड़े पार कलंदर लाने, जे न सुटियां मुर्शद उत्ते, पार लगदे वेखे, ओहो पार लगदे वेखे, जेड़े मंगते मुर्शद देओ,
सुल्तान जग दे वेखे मुर्शद जेड़े मुनकर ओ रुलदे फिर दे दर दर ओ बन के फिर नुमाने सुट डोरियां मुर्शद लाल ते सुट डोरियां मुर्शद लाल ते ਵਾਹ 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 ਹੱਥ ਛੋਟੋ ਫਿਰ Thank you ਜੀ, thank ਕੀ you। ਬਾਤ ਹੈ ਸਦਾਕਤ ਭਾਈ ਬਹੁਤ ਸ਼ੁਕਰੀਆ ਤੁਸੀਂ ਆਪਣੀ ਕੀਮਤੀ ਵਕਤ ਸਾਡੇ ਚੈਨਲ ਲਈ ਟਾਈਮ ਦਿੱਤਾ सारे ਜਾਣ ਲੱਗਿਆ ਕੋਈ ਮੈਸੇਜ ਦਵੋ मैसेज है माशाल्लाह जितने मेरे बच्चे ने माशाल्लाह उन्होंने एक मैसेज क्रिएट कर रहे हैं कि अपने मुल्क का नाम रोशन करो मेहनत करो पढ़ाई तालीम हासिल करो अच्छी खुराक खाओ ਤੇ ਆਪਣੇ ਮੁਲਕ ਦਾ ਆਪਣੇ ਮਾਂ-ਬਾਪ ਦਾ ਨਾਮ ਰੋਸ਼ਨ ਕਰੋ। ਨਹੀਂ ਤੁਸੀਂ ਇਹ ਮੈਸੇਜ ਬੱਚਿਆਂ ਨੂੰ ਕੈਮਰੇ ਦੇ ਥਰੂ ਘਰ 'ਚ ਨਹੀਂ ਮੰਨਦੇ ਤੁਹਾਡੀ ਗੱਲ? ਹਾਂਜੀ ਕਿਉਂ ਨਹੀਂ ਮੰਨਦੇ, ਦੇਖੋ ਨਾ ਤੁਸੀਂ ਮੰਨੇ ਹੋ ਤੇ ਆਏ ਹੋ। ਹਾਂਜੀ ਨਹੀਂ ਮੈਂ ਮੰਨ ਗਿਆ ਸੁਣ ਕੇ। ਥੈਂਕ ਯੂ ਥੈਂਕ ਯੂ ਸਰ। ਅਸੀਂ ਮੇਨ ਅੰਦਰ ਮਾਈ ਦੀ ਝੁੱਗੀ ਦੇ ਆ ਚੁੱਕੇ ਹਾਂ। ਇਹਨਾਂ ਗਲੀਆਂ 'ਚ ਪਾਨ ਵਾਲੀ ਦੁਕਾਨ ਹੈ। ਇੱਥੇ ਸਾਡੇ ਦੋਸਤ ਖੜੇ ਨੇ, ਇਹਨਾਂ ਨੂੰ ਪੁੱਛਦੇ ਹਾਂ ਜੀ। ਅੱਛਾ ਪਾਨ, ਅਸੀਂ ਇੱਕ ਸਰਵੇ ਕਰ ਰਹੇ ਹਾਂ। ਸਾਡੇ ਮੁxtਲਿਫ ਇਲਾਕਿਆਂ ਦੇ ਨਾਮ ਆ, ਭਾਈ ਵਾਲਾ, ਇਸ ਤਰ੍ਹਾਂ ਜਿਵੇਂ ਤੁਹਾਡਾ ਮਾਈ ਦੀ ਝੁੱਗੀ ਹੈ। ਇਹ ਮਾਈ ਦੀ ਝੁੱਗੀ ਨੂੰ ਕਿਉਂ ਕਹਿੰਦੇ? ਇਹ ਮਾਈ ਦੀ ਝੁੱਗੀ ਦਾ ਮੈਨੂੰ ਕਨਫਰਮ ਨਹੀਂ ਹੈ ਵੀ ਕਿਉਂ ਕਹਿੰਦੇ ਆ, ਹੈ ਪਤਾ ਨਹੀਂ ਹੈ ਮੈਨੂੰ ਕਿਉਂ, ਸਿਰਫ ਇੰਨਾ ਪਤਾ ਪੂਰਾ ਪਾਕਿਸਤਾਨ ਕਹੀ ਜਾਂਦਾ ਤੁਸੀਂ, ਤੁਹਾਨੂੰ ਪਤਾ ਨਹੀਂ ਲੱਗਦਾ ਇਸ ਗੱਲ? ਇਹਦਾ ਨਾਮ ਮਾਈ ਦੀ ਝੁੱਗੀ ਹੈ। ਇਸ ਤੋਂ ਜ਼ਿਆਦਾ ਇਲਮ ਨਹੀਂ ਹੈ। ਹੈ ਇਸ ਤੋਂ ਜ਼ਿਆਦਾ ਇਲਮ ਨਹੀਂ ਹੈ ਵੀ ਮਾਈ ਦੀ ਝੁੱਗੀ ਕਿਉਂ ਕਹਿੰਦੇ। ਇਹ ਤੇ ਕਹਿੰਦੇ ਸਾਡਾ ਕੋਈ ਇਲਮ ਸਾਰਾ ਪੂਰੇ ਇਲਾਕੇ ਵਾਲਾ। ਨਹੀਂ ਨਹੀਂ ਸਿਰਫ ਨਹੀਂ ਪਤਾ। ਚਲੋ ਬਹੁਤ ਸ਼ੁਕਰੀਆ। ਵਾਲੇਕੁਮ ਸਲਾਮ। ਅੱਛਾ ਸਰ, ਮੁxtਲਿਫ ਇਲਾਕਿਆਂ ਦੇ ਨਾਮ ਨੇ ਆਪਣਿਆਂ ਦੇ, ਭਾਈ ਵਾਲਾ ਹਾਂਜੀ, ਜਿਵੇਂ ਕਿ ਆ ਸਾਰਾ। ਮਾਨਾ ਵਾਲਾ, ਨਿਸ਼ਾਤਾਬਾਦ, ਹਾਂਜੀ, ਅੱਗੇ ਉਸ ਤੋਂ ਅੱਗੇ ਕੀ ਹੈ? ਨਿਸ਼ਾਤਾਬਾਦ, ਹਾਜੀਆਬਾਦ, ਹੋਰ ਅੱਗੇ ਮਾਨਾ ਵਾਲਾ, ਫਿਰ ਅੱਗੇ ਨੇ ਫਿਲਾਰੀ ਅੱਡੇ ਆ ਗਿਆ। ਨਹੀਂ ਵਾਪਸ ਕਿਉਂ ਆ ਗਏ ਤੁਸੀਂ ਇੱਥੋਂ ਅੱਗੇ ਤੇ ਲਾਹੌਰ ਵੀ? ਅੱਗੇ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਭਰਾਵਾ, ਮੈਂ ਰਹਿੰਦਾ ਹੀ ਨਹੀਂ ਇੱਥੇ ਜਾ। ਨਹੀਂ ਮਾਈ ਦੀ ਝੁੱਗੀ ਕਿਉਂ ਕਹਿੰਦੇ ਇਹਨੂੰ? ਮੈਨੂੰ ਨਹੀਂ ਪਤਾ ਭਾਜੀ। ਹੈ ਉਹ ਛੱਡ ਯਾਰ ਮੇਰਾ ਸਿਰ ਖਾਣਾ। ਚਲੋ ਯਾਰ ਭਾਜੀ ਤਾਂ ਮਗਰ ਕਹਿੰਦੇ ਕਿੱਥੇ ਚੱਲੀਏ ਭਾਣ? ਨਹੀਂ ਨਹੀਂ ਕਿੱਥੇ ਜਾਣਾ? ਧੁੱਪ ਵੀ ਨਹੀਂ ਹੈਗੀ, ਤੁਸੀਂ ਇੱਥੇ ਬੈਠੇ ਹੋ ਭਾਣ। ਤੁਸੀਂ ਸ਼ਾਮੇ ਫਿਰ ਲੋ ਜਾਂ ਭਾਜੀ ਜਾਓ ਬਸ ਯਾਰ, ਮੇਰੀ ਤਬੀਅਤ ਨਹੀਂ ਸਹੀ। ਉੱਥੇ ਅਜ਼ਲਾਂ ਤੋਂ ਭਾਣ ਖਰਾਬ ਆਪਣੀ। ਹਾਂਜੀ ਪਰੇਸ਼ਾਨ ਜੇ ਹੈਗੇ, ਪਰੇਸ਼ਾਨ ਬਹੁਤ ਤੇਰੀ। ਉਹ ਤਾਂ ਸਾਰੀ ਜ਼ਿੰਦਗੀ ਆਪਾਂ ਰਹਿਣਾ। ਮੈਂ ਦੁਆ ਕਰਨਾ ਹੈ ਤੁਹਾਡੇ ਲਈ। ਨਾ ਦੁਆ ਨਾ ਕਰੋ, ਤੁਸੀਂ ਬਦਦੁਆ ਦਿਓ ਨਹੀਂ ਅੱਲਾ ਰਹਿਮ ਕਰੇ। ਬਦਦੁਆ ਅੱਗੇ ਘੱਟ ਹੋ ਰਹੀ ਹੈ। ਮੈਂ ਭਾਜੀ, ਬਸ ਮਿਹਰਬਾਨੀ। ਬਸ ਹੋ ਗਈ ਰੋਟੀ ਜ਼ਿਆਦਾ ਖਾ ਲਈ। ਹੁਣ ਗੱਲਾਂ ਕਰਨੀਆਂ ਕਿ ਮੈਂ ਮੈਕ ਨੂੰ ਮੁੱਕੀ ਮਾਰ ਕੇ ਪਰਾਂ ਕਰਾਂ। ਭਲਵਾਨ ਟੈਪ ਭਾਈ ਕਾਮੇਡੀ ਹੈ ਨਾ। ਲਓ ਸਰ, ਬਹੁਤ ਸ਼ੁਕਰੀਆ ਭਾਨ, ਸਲਾਮ ਲਵੋ। ਅੱਲਾ ਸਰ ਆਓ ਜੀ। अस्सलाम वालेकुम भाई। ਵਾਲੇਕੁਮ ਭਾਈ, ਠੀਕ ਹੋ? ਹਾਂਜੀ ਠੀਕ। ਅੱਛਾ ਅੱਛਾ ਭਾਨ, ਮੁxtਲਿਫ ਆਪਣੇ ਇਲਾਕਿਆਂ ਦੇ ਨਾਮ ਨੇ, ਅੱਛਾ ਜਿਵੇਂ ਭਾਈ ਵਾਲਾ, ਹਾਂਜੀ ਬਾਊ ਵਾਲਾ, ਬਿਲਕੁਲ ਕੌਣ? ਸਹੀ ਵਾਲਾ। ਹਾਂਜੀ ਦੱਸੋ। ਅੱਛਾ ਆ ਮਾਈ ਦੀ ਝੁੱਗੀ ਇਲਾਕਾ ਵਾ ਬੜਾ ਫੇਮਸ, ਆਪਣਾ ਮਸ਼ਹੂਰ ਫੈਸਲਾਬਾਦ, ਪੂਰੇ ਵਰਲਡ ਤੇ ਇਹਦਾ ਨਾਮ ਆ। ਇਹਨੇ ਫਨ ਦੇ ਹਵਾਲੇ ਨਾਲ ਹੈ ਤੇ ਪੂਰਾ ਫੈਸਲਾਬਾਦ ਆ। ਅਲਹਮਦੁਲਿਲਾ ਮੈਂ ਵੀ ਫੈਸਲਾਬਾਦ। ਬਿਲਕੁਲ ਫੈਸਲਾ ਸਾਡਾ ਮਾਣ ਹੋ ਸਾਰੇ ਇਸ ਤਰ੍ਹਾਂ ਹੀ। ਇਸ ਤਰ੍ਹਾਂ ਹੀ। ਅੱਛਾ ਮਾਈ ਦੀ ਝੁੱਗੀ ਕਿਉਂ ਇਹਦਾ ਨਾਂ, ਕੀ ਮਸਲਾ? ਇਹ ਭੈਣ ਬਜ਼ੁਰਗਾਂ ਨੂੰ ਪਤਾ, ਕੋਈ ਸਾਨੂੰ ਵੀ, ਅਸੀਂ ਸੁਣਦੇ ਹੀ ਮਾਈ ਦੀ ਝੁੱਗੀ ਆਏ ਆ ਤੇ ਅਸੀਂ ਵੀ ਮਾਈ ਦੀ ਝੁੱਗੀ ਕਹਿੰਦੇ, ਅੱਗੇ ਬੱਚੇ ਵੀ ਮਾਈ ਦੀ ਝੁੱਗੀ ਕਹਿੰਦੇ। ਨਹੀਂ ਹੁੰਦਾ ਨਾ ਯਾਰ, ਇਹ ਹੁਣ ਕਿਸੇ ਬਜ਼ੁਰਗ ਦੇ ਨਾਲ ਤੁਸੀਂ ਰਾਬਤਾ ਕਰੋ, ਜਿਹੜੇ ਹੈ ਕੋਈ ਇਸ ਵੇਲੇ ਇੰਨੀ ਉਮਰ ਦਾ ਇੱਥੇ? ਅੰਦਰ ਬਜ਼ੁਰਗ ਭਰੇ ਪਏ ਆ, ਤੁਸੀਂ ਉੱਥੇ ਚਲੇ ਮੈਨੂੰ 2-4 ਚਿੜੇ ਜੇ ਪਿੱਛੇ ਬਜ਼ੁਰਗ ਮਿਲੇ ਆ। ਉਹ ਤੁਸੀਂ ਹੁਣ ਖਿੜੇ ਜੇ ਮਿਲਣਗੇ ਤੁਹਾਨੂੰ, ਅੰਦਰ ਚਲ ਜਾਓ ਤੁਸੀਂ। ਉਹ ਅਮੀਨ ਜੀ, ਉਹਨਾਂ ਨੇ ਤੁਹਾਨੂੰ ਦੱਸਣਾ ਮਾਈ ਦੀ ਝੁੱਗੀ ਕਿਉਂ ਕਹਿੰਦੇ ਆ। ਅੱਛਾ ਅੱਛਾ ਠੀਕ ਹੈ, ਸਾਨੂੰ ਇੰਨੀ ਇਨਫੋਰਮੇਸ਼ਨ ਨਹੀਂ, ਸਾਈ ਮਾਈ ਦੀ ਝੁੱਗੀ ਸੁਣਦੇ ਆ। ਅੱਛਾ ਤੁਸੀਂ ਮਤਲਬ ਕੀ ਤੁਹਾਡਾ ਸ਼ੋਭਾ? ਅਸੀਂ ਮਜ਼ਦੂਰ ਬੰਦੇ, ਅਸੀਂ ਤੁਸੀਂ ਭਾਣ ਕੀ ਕਰਦੇ? ਮੈਂ ਕੋਨਾ ਸਰ, ਮੈਂ ਸਿੰਗਰ ਹਾਂ। ਸਿੰਗਰ ਹੋ? ਹਾਂਜੀ। ਤੁਸੀਂ ਪਰੇਸ਼ਾਨ ਲੱਗ ਰਹੇ, ਸਿੰਗਰ ਘੱਟ ਲੱਗ ਰਹੇ ਮੈਨੂੰ। ਕਹਿੰਦਾ ਮੈਂ ਮਜ਼ਦੂਰ। ਕਿਉਂ ਜੀ? ਅੱਛਾ ਫਿਰ ਇਹ ਸਿੰਗਰ ਹੋਣੇ ਨੇ। ਅੱਛਾ ਅੱਛਾ, ਇਹ ਭਾਣ ਕਿਹਦੇ ਪੈਸੇ ਦੇਣੇ ਫੋਨ ਕਰੀ ਜਾ ਰਿਹਾ? ਬੜਿਆਂ ਦੇ ਨੇ। ਅੱਲਾ ਦੀ ਰਹਿਮਤ ਆ, ਮੈਨੂੰ ਲੱਗ ਰਿਹਾ। ਅੱਛਾ ਸਰ ਭਾਈ ਨਾਮ ਕੀ? ਗੱਲ ਸੁਣੋ, ਤੁਹਾਨੂੰ ਸਾਡੇ ਕੋਲੋਂ ਕੁਛ ਨਹੀਂ ਲੱਭੂ। ਨਹੀਂ ਮੈਂ ਦੋਸਤ ਆਈ ਅੰਦਰ ਤੁਹਾਡੇ ਚੈਨਲ ਦੇ ਬਾਰੇ, ਮਨਰਵਾ ਦਾ ਚੈਨਲ ਹੈ ਜੀ ਡਰਾਮਾ। ਮੇਰੇ ਦਿਲ ਦੇ ਟੋਟੇ ਹੁਣ WhatsApp ਘੱਟ ਸਾਹਿਬ ਇਧਰ ਆ ਜਾਓ। ਸਿਆਣਾ ਲੱਭੋ ਕੋਈ, ਸਾਨੂੰ ਕੁਛ ਨਹੀਂ ਪਤਾ। ਉਹ ਨਹੀਂ ਯਾਰ, ਸਰਵੇ ਆ ਕਿ ਤੁਸੀਂ, ਮੈਂ ਐਕਟਰ ਨਹੀਂ ਲੱਭ ਰਿਹਾ। ਐਕਟਰਾਂ ਦੇ ਮੈਂ ਘਰਾਂ 'ਚ ਨਾ ਜਾਂਦਾ, ਮੈਂ ਆਮ ਲੋਕਾਂ 'ਚ ਫਿਰਨਾ। ਬਾਬਾ ਜੀ ਬੈਠੇ ਸੀ ਹੁਣ, ਬਾਬਾ ਜੀ ਬਿਮਾਰ ਨੇ, ਚਲੇ ਗਏ ਨੇ। ਅੰਦਰ ਭਰਿਆ ਬਾਬਾ ਗੁੱਗਾ ਅੰਦਰ ਜੀ, ਸਾਰੇ ਇਹੀ ਸਾਰੇ ਮਖੌਲੀ ਜੀ ਬੈਠੇ। ਉਹ ਯਾਰ ਮਖੌਲੀ ਨਹੀਂ ਚਾਹੀਦੀ, ਤੁਹਾਨੂੰ ਗੱਲ ਹੀ ਮੇਰੀ ਸਮਝ ਨਹੀਂ ਆ ਰਹੀ। ਮੇਰੀ ਸਮਝ, ਮੈਂ ਨਹੀਂ ਤਾਂ ਚੱਲਣਾ ਜਾਂਦਾ। ਚਿਸ਼ਤੀ ਸਾਹਿਬ ਹਾਂ ਲੈ, ਇਹ ਨਹੀਂ ਗੱਲ, ਇਹ ਦੱਸਣਗੇ ਮਾਈ ਝੁੱਗੀ। ਅਸਲਾਮ ਵਾਲੇਕੁਮ। ਪਾਨ ਕੀ ਨਾਮ ਤੁਹਾਡਾ?
ਸਲੀਮ ਜੀ, ਸਲੀਮ ਭਾਈ ਤੁਸੀਂ ਕੀ ਕੰਮ ਕਰਦੇ ਹੋ? ਕਵਾਲੀ ਹਾਂ ਕਵਾਲੀ। ਮਾਸ਼ਾਅੱਲਾ, ਯਾਨੀ ਤੁਸੀਂ ਫਨਕਾਰ ਹੋਏ ਨਾ। ਫਨਕਾਰ। ਅੱਛਾ ਸਰ, ਅਸੀਂ ਮੈਂ ਕਿਹਾ ਫਨ ਦੇ ਹਵਾਲੇ ਨਾਲ ਜੀ, ਇਹ ਸਾਡਾ ਇਲਾਕਾ ਬਹੁਤ ਮਸ਼ਹੂਰ ਹੈ ਪੂਰੇ ਵਰਲਡ ਤੇ। ਵਰਲਡ ਤੇ ਮੈਂ ਬੜੇ ਸਾਰੇ ਇੱਥੇ ਲੋਕ ਬੜੇ ਨਾਮੀ बड़े बड़े ਗ੍ਰਾਮੀ नाम ग्रामी लोग है जी, जनाब भाई सखावत साहब, जी, जी, जी। साजन अब्बास साहब, ताहर निशाद साहब, ਅਸੀਂ ਖੁਦ ਵੀ ਮਾਸ਼ਾਅੱਲਾ। ਚਲੋ ਏਦਾਂ- ਨਹੀਂ ਵੈਸੇ ਕਿਉਂ ਤੁਹਾਨੂੰ ਦੇਖਿਆ ਕਿ ਯਾਰ ਤੁਸੀਂ ਸਾਡੇ ਬਜ਼ੁਰਗ ਵੀ ਹੋ। ਹਾਂਜੀ ਸਭ ਤੋਂ ਪਹਿਲੇ ਤੇ ਸਾਡੇ ਲਈ ਅਦਬ ਦੇ ਤੁਸੀਂ। ਅੱਛਾ ਇਹ ਸਾਡਾ ਤੁਹਾਡਾ ਇਲਾਕਾ ਵਾ ਜਿਵੇਂ ਭਾਈ ਵਾਲਾ ਮਾਨਾ ਵਾਲਾ ਫਲਾਣਾ ਹਾਂਜੀ, ਹਾਂਜੀ, ਧਮਕਾ, ਹਾਂਜੀ। ਇਹ ਮਾਈ ਦੀ ਝੁੱਗੀ। ਹਾਂਜੀ। ਯਾਰ ਇਹਦਾ ਨਾਮ ਮਾਈ ਦੀ ਹੀ ਝੁੱਗੀ ਕਿਉਂ? ਇਹ ਬਸ ਸ਼ੁਰੂ ਤੋਂ ਹੀ ਬਜ਼ੁਰਗਾਂ ਤੋਂ ਸੁਣਦੇ ਆ ਰਹੇ ਮਾਈ ਚੁਗੀ, ਹੁਣ ਤਾਂ ਨਹੀਂ, ਤੁਸੀਂ ਇਸ ਤੋਂ ਜ਼ਿਆਦਾ ਮਤਲਬ ਬਜ਼ੁਰਗ ਹੋਣਾ ਵਾ ਜੀ। ਹਾਂ ਹਲੇ ਹੋਣਾ ਮਾਸ਼ਾਅੱਲਾ। ਕਿ ਤੂੰ ਐਂਡੀ ਸਮਝਦਾ ਇੱਥੇ ਨਹੀਂ ਨਹੀਂ ਮੈਂ ਐਂਡ ਨਹੀਂ ਸਮਝ ਰਿਹਾ, ਮੈਂ ਇਹ ਕਹਿ ਰਿਹਾ ਸੀ ਕਿ ਤੁਹਾਨੂੰ ਇਲਮ ਕਿਉਂ ਨਹੀਂ, ਇਹਨਾਂ ਬੱਚਿਆਂ ਨੂੰ ਤੇ ਨਹੀਂ ਪਤਾ ਹੋਣਾ, ਇਹ ਤੁਹਾਨੂੰ ਸਾਨੂੰ ਵੀ ਨਹੀਂ ਪਤਾ, ਅਸੀਂ ਵੀ ਆਂਦੇ ਮਾਈ ਝੁਗੀ ਚ ਰਾਜ ਸੀ, ਬਸ ਇੱਥੇ ਹੀ ਸਾਡੀ। ਐਡੀ ਵੱਡੀ ਝੁੱਗੀ ਨਹੀਂ ਹੁੰਦੀ ਜਿੱਡਾ ਵੱਡਾ ਇਲਾਕਾ ਵਾ ਭਾਵੇਂ। ਹਾਂਜੀ ਕੀ ਖਿਆਲ? ਆ ਝੁਗੀ ਛੋਟੀ ਹੁੰਦੀ, ਹਾਂ ਇਹ ਤਾਂ ਗੱਲ ਸਹੀ ਹੈ। ਹਾਂ, ਤਾਂ ਮਕਸਦ ਇਹ ਹੈ ਕਿ ਤੂੰ ਕਵਾਲੀ ਦਾ ਕੋਈ ਸਾਨੂੰ ਦੋ ਗੱਲ ਨਹੀਂ ਉਹ ਤਾਂ ਸਾਡਾ ਜਦੋਂ ਸ਼ੋਭਾ ਹੁੰਦਾ, ਜਦੋਂ ਅਸੀਂ ਸ਼ੁਰੂ ਹੁੰਦੇ ਆ ਇੰਟਰਵਿਊ ਦੇ ਦੌਰਾਨ ਕੀ ਨਹੀਂ ਕਹਿੰਦੇ ਕਿ ਨਹੀਂ, ਦੰਦ ਨਹੀਂ। ਡਿੱਗ ਪੈਂਦੇ ਤੁਹਾਡੇ ਕੀ ਮਤਲਬ? ਹਾਂਜੀ ਹਾਂਜੀ ਉੱਤੇ ਹਾਂ ਉਹ ਮੌਕੇ ਤੇ ਹੀ। ਉੱਤੇ ਡਿੱਗ ਜਾਂਦੇ। ਅੱਛਾ ਭਾਈ ਸਲੀਮ, ਕੋਈ ਮੈਸੇਜ ਦਿਓ ਆਪਣੇ, ਕੋਈ ਫਨ ਦੇ ਨਾਮ, ਕੋਈ ਐਸਾ ਵਾਕਿਆ ਜਿਹੜੇ ਸਾਡੇ ਆਡੀਅנס ਨੂੰ ਆਵਾਮ ਨੂੰ ਨਹੀਂ ਪਤਾ। ਯਾਰ ਬਸ ਹੁਣ ਕੀ ਉਹ ਕੋਈ ਘਰ ਦਾ ਹੀ ਸੁਣਾ ਦਿਓ, ਬੇਭਾਏ ਹੁੰਦੇ ਆ। ਘਰ ਦਾ ਕਿਹੜਾ ਸੁਣਾ ਦਈਏ, ਘਰ ਦੇ ਵਿਹਲੇ ਅਸੀਂ। ਹਾਂ ਭਾਈ ਸਲੀਮ ਕੋਈ ਵਾਕਿਆ ਯਾਰ, ਕੋਈ ਐਸੇ ਮੈਸੇਜ ਦਿਓ ਆਵਾਮ ਨੂੰ ਤਾਂ ਕਿ ਰੋਜ਼ ਮੌਕੇ ਨਹੀਂ ਹੁੰਦੇ ਤੇ ਰੋਜ਼ ਪਤਾ ਵੀ ਨਹੀਂ ਹੁੰਦਾ। ਪਰ ਮੇਰੇ ਵੱਲੋਂ ਮੈਸੇਜ ਹੈ ਜੀ, ਸਾਡੇ ਮਹਿਮੂਦ ਸਾਹਿਬ ਚਾਹ ਵਾਲੇ, ਚਾਚਾ ਸੂਦਾ ਚਾਹ ਵਾਲਾ, ਹਾਏ ਕਿ ਸਾਰੇ ਆ ਕੇ ਇੱਥੋਂ ਚਾਹ ਪੀਓ। ਹਾਂਜੀ, ਮੇਰੇ ਵੱਲੋਂ ਇਹੀ ਮੈਂ ਮੈਸੇਜ ਹੈ। ਮੈਂ ਕੈਮਰਾ ਮਰਵਾਵਾਂਗਾ ਉੱਥੇ, ਹਾਂਜੀ। ਅੱਜ ਹੀ ਉਹਨਾਂ ਨੇ ਲਿਖਿਆ ਆਪੇ ਹੀ ਹਾਂਜੀ ਕਿ ਚਾय ਵਾਲਾ ਮੈਂ। ਹਾਂਜੀ ਠੀਕ ਹੈ ਨਾ। ਬਸ- ਤੁਹਾਡੇ ਵਾਲਾਂ ਦਾ ਸਟਾਈਲ ਬੜਾ ਮੱਥਨ ਚੱਕਰਵਰਤੀ ਵਰਗਾ, ਪਤਾ ਤੁਹਾਨੂੰ? ਹਾਂਜੀ ਹਾਂਜੀ ਹੈ ਕਿ ਆਪ ਹੀ ਹੋ ਜਾਂਦੇ ਇਸ ਨਾਲ। ਬਸ ਸ਼ੁਰੂ ਤੋਂ ਸਟਾਈਲ ਹੀ ਹੈ। ਕੀ ਬਾਤ, ਬੜੇ ਖੂਬਸੂਰਤ ਲੱਗ ਰਹੇ ਤੁਸੀਂ, ਤੁਹਾਨੂੰ ਪਤਾ ਇਸ ਗੱਲ ਦਾ? ਨਹੀਂ ਮੈਨੂੰ ਵੀ ਨਹੀਂ ਪਤਾ। ਲਓ ਸਰ, ਮੈਨੂੰ ਨਹੀਂ ਪਤਾ ਕਿ ਤੈਨੂੰ ਵੀ ਨਹੀਂ ਪਤਾ। ਲਓ ਜੀ ਸਰ, ਇਹ ਬੜੀ ਖੂਬਸੂਰਤ ਖੁਸ਼ਬੂ, ਮਜ਼ੇਦਾਰ ਖੁਸ਼ਬੂ। ਆ ਜਰਾ ਚਾय ਦੇ ਇਜ਼ਹਾਰ ਹੋ ਜਾਣਾ ਕਿ ਪਤਾ ਥੋੜੀ ਜਾਣੀ ਹੈ, ਇਹ ਇਹਦੀ ਕਿਸਮਤ ਆ। ਕਿਉਂ ਜੀ? जी बिल्कुल ऐसा ही है। महमूद हसन। ਸਰ ਚਾय ਮਾਈ ਦੀ ਝੁੱਗੀ ਵਿੱਚ ਲੋਕ ਪੀਂਦੇ ਨੇ ਇੱਥੇ ਆ ਕੇ ਤੁਹਾਡੇ ਕੋਲ, ਤੁਸੀਂ ਸਿਰਫ ਚਾय ਬਣਾਉਂਦੇ ਕਿ ਤੁਸੀਂ ਵੀ ਫਨਕਾਰ ਹੋ ਗਏ? ਵੈਸੇ ਚਾय ਦੇ मैं ਫਨਕਾਰ कल चाय बना रहे हैं, फनकारी नहीं है ਫਨਕਾਰਾਂ ਨੂੰ ਪਿਆਉਂਦੇ ਹੋ जी। फनकार ਸਭ ਤੋਂ ਵੱਡੇ। ਅੱਛਾ ਤੁਸੀਂ ਇੱਕ ਸਵਾਲ ਦਾ ਜਵਾਬ ਦਿਓ, ਆ ਮਾਈ ਦੀ ਝੁੱਗੀ ਇਲਾਕਾ ਵਾ, ਇਹਦਾ ਨਾਮ ਮਾਈ ਦੀ ਝੁੱਗੀ ਕਿਉਂ? ये बुजुर्गों ने पता है जी। ਤੁਹਾਡੇ ਤੋਂ ਵੀ ਜ਼ਿਆਦਾ ਬਜ਼ੁਰਗ ਹੈਗੇ ਨੇ। साढ़े ज़्यादा तुम भी लग ही रहे हो। मैंने ऐसा नहीं कोई पता लगा। ਇਹਦਾ ਮਤਲਬ ਤੁਹਾਡੀ ਤਬੀਅਤ ਖਰਾਬ ਹੈ, ਤੁਹਾਨੂੰ ਮੈਂ ਵੀ ਬਜ਼ੁਰਗ ਲੱਗ ਰਹੇ ਹਾਂ। ਕੀ ਖਿਆਲ ਆ? ਅੱਛਾ ਉਹ ਬੰਦੇ ਚਾਹ ਪੀਣ ਆਏ ਜਾਂ ਤੁਸੀਂ ਵੈਸੇ ਹਧਾਰ ਤੋਂ ਡੱਕੇ ਅੰਦਰ? पढ़ना है बंदे। ਨਹੀਂ ਬੈਠੇ ਇਸ ਤਰ੍ਹਾਂ ਹੀ। हाँ जी। ਕੀ ਖਿਆਲ ਆ? ਕੋਈ ਅੱਛੀ ਗੱਲ, ਖੁਸ਼ ਵਲੀਮੇ ਤੇ ਵੀ ਗਏ ਕਿ ਮਰਗਾਂ ਦੀਆਂ ਗੱਲਾਂ ਕਰਦੇ? अरे कोई नहीं, ज़रा ठहर जो, मेहरबानी। ਲਓ ਸਰ, ਇਹ ਚਾਚਾ ਮੁੱਦਾ ਚਾਹ ਵਾਲਾ ਇਸ ਤਰ੍ਹਾਂ ਹੀ ਜੀ। ਇਹ ਮਾਈ ਦੀ ਝੁੱਗੀ ਵਿੱਚ ਅੰਦਰ ਆਓ, ਜ਼ਰਾ ਦੋਸਤਾਂ ਨਾਲ ਥੋੜਾ ਜਿਹਾ ਫਨ ਕਰਦੇ ਆ। ਇਹ ਲੂਡੋ ਕਿੰਨੇ ਹਾਰ ਗਏ ਨੇ ਤੇ ਕਿੰਨੇ ਜਿੱਤ ਗਏ ਨੇ? ਇਹ ਜੀ ਮੇਰੇ ਨਾਲ ਆਓ ਜ਼ਰਾ ਅੰਦਰ, ਪਤਾ ਨਹੀਂ ਕੀ ਹੋ ਰਿਹਾ। ਆਹ ਵੇਖੋ ਜੀ, ਇਹ ਮਾਈ ਦੀ ਝੁੱਗੀ ਦਾ ਮਸ਼ਹੂਰ ਤਰੀਨ ਹੋਟਲ, ਇੱਥੇ ਚਾय ਸ਼ਾय ਬਣ ਰਹੀ ਹੈ ਤੇ ਇਹ ਸਭ ਲੋਕ ਬੈਠੇ ਹੋਏ ਨੇ ਇੱਥੇ। ਜੀ ਅਸਲਾਮ ਵਾਲੇਕੁਮ। वालेकुम सलाम। ਭੈਣ ਹਾਰ ਗਏ ਕਿ ਜਿੱਤ ਗਏ? हार रहे हैं जी, ये चाचा अरे अल्लाह दी रहमत। सियाना बंदा वा, ਹੈ ਜੀ, ਇਹਦੀ ਰੂਹ ਖੁਸ਼ ਕਰਨ ਲਈ ਖੇਲੀ ਦਾ ਵਾ। ਇਹਨਾਂ ਦੀ? हाँ जी। ਉਹ ਤੁਹਾਨੂੰ ਸਿਆਣਾ ਕਹਿੰਦੇ ਜਿੱਤ ਨਹੀਂ ਜੀ, ਇਹ ਬਿਮਾਰ ਰਹਿੰਦੇ ਆ ਨਾ, ਇਹਨਾਂ ਨੂੰ ਖੁਸ਼ ਕਰਨ ਵਾਸਤੇ ਨਾ ਖੇਲੀ ਦਾ, ਇਹ ਬਿਮਾਰ ਰਹਿੰਦੇ ਆ। ਕੁਛ ਇਹਨਾਂ ਦੇ ਬਿੱਲ ਬੁੱਲ ਉਤਾਰੋ, ਇਹਨਾਂ ਦੇ ਕੋਈ ਹਜ਼ਾਰ ਦਵੋ ਇਹਨਾਂ ਨੂੰ। ਵੇਲੇ ਖੇਡ ਉਹਦੀ ਤਾਂ ਲੱਤ ਟੁੱਟੀ ਆ। ਲੱਤ ਜੇਬ ਚ ਪਾ ਕੇ ਫਿਰ ਰਹੇ ਆ। ਉਹ ਗੱਲ, ਇਹਦੇ ਲਈ ਸੋਚੀਏ ਕਿ ਹੁਣ ਇਹਦੇ ਲਈ ਸੋਚੀਏ। ਬਿੱਲ ਉਹ ਪਾ ਕੇ ਫਿਰਨ ਜਿਹੜੇ ਰੋਟੀ ਖਾਧੀ ਸੀ ਉਹਨੂੰ। ਕੀ ਖਿਆਲ ਆ? ਭਾਜੀ ਉਹਦਾ ਕੁਝ ਕਰੋ, ਉਹਦੀ ਮਸ਼ਕੀਨ ਹੈ, ਲੱਤ ਟੁੱਟੀ ਹੋਈ ਆ। ਕਿਉਂ ਜੀ, ਕੀ ਕਰ ਬੈਠੇ? ਲੱਤ ਤੋੜਦੀ ਅਗਲਾ? ਉਹ ਭਾਜੀ ਐਕਸੀਡੈਂਟ ਹੋਇਆ ਸੀ, ਇਹਦੀ ਵਜ੍ਹਾ ਤੋਂ ਬਦਦੁਆ ਦੇਤੀ ਸੀ ਇਹਨੇ। ਨਹੀਂ ਲੱਗ। ਕੀ ਮਸਕੀਨ ਆ ਵਿਚਾਰਾ, ਇਹ ਸਾਡੀ ਧਾਰੀ ਲੈ ਗਿਆ ਸੀ। ਅੱਛਾ ਅਸੀਂ ਕਹਿੰਦੇ ਮਰਿਆ ਕਿਉਂ ਨਹੀਂ, ਆ ਗਿਆ ਹੈ। ਅੱਛਾ, ਗੱਲ ਐਵੇਂ ਆ ਕਿ ਮੈਂ ਕੁਝ ਸਵਾਲ ਭਾਵੇਂ ਤੁਹਾਡੇ ਕੋਲ ਲੈ ਕੇ ਆਇਆ, ਤੁਹਾਡਾ ਵਕਤ ਤੇ ਬੜਾ ਕੀਮਤੀ ਹੈ, ਸਾਰੇ ਵਿਹਲੇ ਹੋ ਤੁਸੀਂ। ਮੈਂ ਗੱਲ ਇਹ ਕਰਨ ਲੱਗਾ ਮੈਂ ਗੱਲ ਇਹ ਕਰਨ ਲੱਗਾ ਕੁਝ ਇਲਾਕੇ ਹੁੰਦੇ ਨੇ, ਮਾਨਾ ਵਾਲਾ, ਭਾਈ ਵਾਲਾ, ਬਾਊ ਵਾਲਾ, ਆਹ ਮਾਈ ਦੀ ਝੁੱਗੀ ਆ। ਇਹ ਯਾਰ ਨਾਂ ਕਿਉਂ ਮਾਈ ਦੀ ਝੁੱਗੀ ਆ? ਉਹ ਤੇ ਚਲੋ ਬਾਅਦ ਉਹਨਾਂ ਨੂੰ ਮੈਂ ਪੁੱਛਾਂਗਾ, ਇਹ ਮਾਈ ਦੀ ਝੁੱਗੀ ਕਿਉਂ ਨਾਂ? ਇੱਥੇ ਕੋਈ ਸਿਆਣੀ ਮਾਈ ਰਹਿੰਦੀ ਸੀ ਕਿ ਦਾਣੇ ਪਾਉਂਦੇ ਹੁੰਦੇ ਸੀਗੇ। ਉਦੋਂ ਇੱਥੇ ਰੱਖਿਆ ਸੀ ਮਾਈ ਦੀ ਝੁੱਗੀ। ਅੱਛਾ ਯਾਨੀ ਉਹਦਾ ਨਾਂ ਬੋਲੇ ਦੀ ਝੁੱਗੀ ਰੱਖਿਆ ਸੀ, ਉੱਥੇ ਬੋਲਾ ਸੀ, ਉਹਨੂੰ ਉੱਚੀ ਸੁਣਦਾ ਸੀ। ਡੀਪੂ ਵਾਲਾ ਸੀ, ਉਹ ਡੀਪੂ ਵਾਲਾ ਸੀ ਬੋਲਾ।
ਠੀਕ ਹੈ ਇਸ ਲਈ ਪਿਆ ਇਸ ਲਈ ਮਾਈ ਯਾਰ ਦੀ ਝੁੱਗੀ ਏਡੀ ਵੱਡੀ ਤੇ ਜਿੱਡਾ ਵੱਡਾ ਇਲਾਕਾ ਏਡੀ ਝੁੱਗੀ ਨਹੀਂ ਹੋ ਸਕਦੀ। ਇੱਥੇ ਬੰਦੇ ਵੱਡੇ ਰਹਿੰਦੇ ਆ ਵੱਡੇ ਬੰਦੇ ਰਹਿੰਦੇ ਆ। ਵੱਡੇ 15 ਨਿਆਣੇ ਕਰ ਯਾਨੀ 100 ਸਾਲ ਦਾ ਬੰਦਾ ਰਹਿੰਦਾ ਜਾਂ 200 ਸਾਲ ਦਾ। ਉਮਰ ਦੇ ਵੱਡੇ ਨਹੀਂ ਹੈਗੇ, ਤਜਰਬੇ ਦੇ ਵੱਡੇ ਆ। ਸੋਚਾਂ ਦੇ ਵੱਡੇ ਵੀ ਕਰਦੇ ਕਾਮਲੇ। वालेकुम सलाम। ਬਾਈ ਕੀ ਨਾਮ? रफाकत नाज। ਅਰਫਾਨ ਬਾਈ ਤੁਸੀਂ ਵੀ ਐਸੇ ਇਲਾਕੇ 'ਚ ਰਹਿੰਦੇ ਹੋ? रफाकत नाज ਅਰਫਾਕਤ ਨਾਜ਼ ਤੁਹਾਡਾ? ਜੀ ਜੀ। ਆਬਾਸ ਨਾਜ਼ ਦੇ ਭਾਈ ਤੁਸੀਂ? ਭਤੀਜਾ ਉਹਨਾਂ ਦਾ ਤੇ ਸ਼ਾਗਿਰਦ ਵੀ ਉਹਨਾਂ ਦਾ। ਅੱਛਾ ਆਬਾਸ ਨਾਜ਼ ਸਾਹਿਬ ਜਿਹੜੇ ਡਰਾਮੇ ਕਰਦੇ। ਸਖਾਵਤ ਨਾਜ ਸਾਹਿਬ। ਸਖਾਵਤ ਨਾਜ਼ ਸਾਹਿਬ ਮਾਸ਼ਾਅੱਲਾ ਵੱਡਾ ਨਾਂ ਜੀ। ਦੇਖਿਆ ਮੈਂ ਕੁਛ ਨਾ ਕੁਛ ਤੋਂ ਛਾਂਟ ਕੇ ਕੱਢ ਲਿਆ ਵਾ। ਅੱਛਾ ਗੱਲ ਐਵੇਂ ਹੈ ਭਾਵੇਂ ਕਿ ਇਹ ਇਲਾਕਾ ਜਿਹੜਾ ਵਾ ਜੀ ਜੀ। ਮਾਈ ਦੀ ਝੁੱਗੀ, ਜੀ। ਜਿਵੇਂ ਕਿ ਮੈਂ ਅੱਗੇ ਤੁਹਾਨੂੰ ਅੰਦਰ ਵੀ ਲੋਕਾਂ ਨਾਲ ਸਵਾਲ ਕਰ ਰਿਹਾ ਸੀ, ਮਾਨਾ ਵਾਲਾ, ਬਾਊ ਵਾਲਾ, ਫਲਾਣੇ ਵਾਲਾ, ਢੀਂਗੜੇ ਵਾਲਾ। ਅੱਛਾ ਇਹਦਾ ਨਾਮ ਮਾਈ ਦੀ ਝੁੱਗੀ ਕਿਉਂ ਆ? ਇਹ ਇੱਥੇ ਸਾਡੇ ਵੱਡਿਆਂ ਦੇ ਕੋਲੇ ਸੁਣਿਆ ਵੀ ਇੱਥੇ ਇੱਕ ਮਾਈ ਰਹਿੰਦੀ ਸੀ, ਜਿਸ ਤਰ੍ਹਾਂ ਬੋਲੇ ਦੀ ਝੁੱਗੀ। ਇੱਥੇ ਮਾਈ ਨੇ ਝੌਂਪੜੀ ਪਾਈ ਹੁੰਦੀ ਸੀ, ਇਹ ਮਾਈ ਦੀ ਝੁੱਗੀ ਨਾਲ। ਵੱਡੀ ਬੜੀ ਇਹ ਸਾਰਾ ਇਲਾਕਾ ਤਕਰੀਬਨ ਕਾਫੀ ਵੱਡਾ। ਬੰਗਲਾ ਟੈਪ ਹੋ ਗਿਆ ਨਾ ਕੰਮ। ਉਹ ਜਿੱਦ ਨੂੰ ਮਰਜ਼ੀ ਲਾ ਲਓ ਜਿਹੜੇ ਜ਼ਿਮੀਦਾਰ ਜੀ ਮਾਈ ਜੀ ਸੀ। ਹਾਂ ਬੜੀ ਜ਼ਿਮੀਦਾਰ ਜਾਨੀ ਸਾਰਾ ਇਲਾਕਾ ਹੀ ਉਹਨਾਂ ਦਾ। ਤੁਹਾਨੂੰ ਦੇਗੀ ਉਦੋਂ ਉਹ ਉਦੋਂ ਦਾ ਤੁਸੀਂ ਕਾਬਜ਼ ਵਾਓ ਇੱਥੇ ਝੁੱਗੀ ਦੇ ਦਾ ਮਤਲਬ। ਹਾਂਜੀ ਅਲਹਮਦੁਲਿਲਾ। ਹਾਂ ਅਲਹਮਦੁਲਿਲਾ। ਅੱਛਾ ਤੁਸੀਂ ਕੀ ਕਰਦੇ ਹੋ ਨਾਜ਼ ਭਾਈ? ਮੈਂ ਸਟੇਜ ਪਲੇ ਕਰਦਾ। ਹਾਂਜੀ ਆਊਟਡੋਰ ਜ਼ਿਆਦਾ ਕਰਦੇ ਹੋ? ਆਊਟਡੋਰ ਜ਼ਿਆਦਾ। ਹਾਂ ਇਹ ਸਖਾਵਤ ਸਾਹਿਬ ਦੇ ਭਤੀਜੇ ਨੇ ਜੀ। ਤੇ ਗੱਲ ਐਵੇਂ ਹੈ ਕਿ ਭਾਵੇਂ ਕੋਈ ਇਸ ਤਰੀਕੇ ਦਾ ਕੋਈ ਇੱਥੇ ਦਾ ਮਾਈ ਦੀ ਝੁੱਗੀ ਦਾ ਕੋਈ ਐਸਾ ਵਾਕਿਆ ਜਾਂ ਬੇਬਹਾਵ ਆ ਕੇ ਕੋਈ ਐਸੀ ਗੱਲ ਜਿਹੜੇ ਸਾਡੇ ਆਡੀਅנס ਨੂੰ ਦੱਸੋ। ਆਡੀਅנס ਜਾਨੀ ਇੱਥੇ ਹਰ ਬੰਦਾ ਹੀ ਯੋਗਦਾਨ ਕਰਦਾ ਹੈ। ਜਾਨੀ ਕੰਮ ਕੁੰਮ ਵੀ ਕਰਦੇ ਕਿ ਨਹੀਂ? ਕੰਮਕਾਰ ਸਾਰੇ ਕਰਦੇ ਨੇ, ਹੋਰ ਕਿਤੋਂ ਵੀ ਵਿਹਲੇ ਬੈਠੇ ਨੇ। ਨਹੀਂ ਆ ਦੇਖੋ ਮੈਂ ਜਦੋਂ ਦਾ ਵੜਿਆ ਐਂ ਮੇਰੇ ਮਗਰ ਐ ਮਦਾਰੀ ਵਾਲਿਆਂ ਵਾਂਗੂ ਫਿਰਨ ਦੇ ਮੇਰੇ ਪਿੱਛੇ। ਜਿਸ ਤਰ੍ਹਾਂ ਤੁਸੀਂ ਮਦਾਰੀ ਵਾਲਿਆਂ ਤਰ੍ਹਾਂ ਲੱਭਦੇ ਹੋ ਨਾ ਬੰਦੇ ਨੂੰ, ਤੇ ਐਸੇ ਤਰ੍ਹਾਂ ਆਵਾਮ ਵੀ ਤੁਹਾਡੇ ਪਿੱਛੇ ਮਦਾਰੀ ਵਾਲਿਆਂ ਤਰ੍ਹਾਂ। ਸਰਵੇ ਦੇ ਵਿੱਚ ਗੱਲ ਕੀਤੀ ਹੈ ਕਿ ਆ ਦੇਖੋ ਨਾ ਬੰਦੇ ਅੰਦਰ ਮੇਰੇ 50-60 ਬੰਦੇ ਲੂਡੋ ਖੇਡ ਰਹੇ ਨੇ। ਇਦਾਂ ਹੀ ਹੈ। ਇਹ ਚਾਚਾ ਸੂਦਾ। ਹਾਂਜੀ ਹਾਂਜੀ। ਇਹ ਬੜੀ ਮੇਨ ਦੁਕਾਨਦਾਰੀ ਇਹਨਾਂ ਦੀ। ਕੀ ਬਾਤ। ਹਾਂ ਤੇ ਕਿਸੇ ਨੇ ਵੀ ਗੇਮ ਲਾਉਣੀ ਤੇ ਇੱਕ ਬੰਦਾ ਉਹਨੇ ਲੱਭਿਆ ਵੀ ਚਾਹ ਦੇ ਪੈਸੇ ਤੂੰ ਹੀ ਦੇਣੇ, ਅਗਲਾ ਭਾਲ ਦੇਵੇ ਨਾ ਦੇਵੇ। ਨਹੀਂ ਉਹਨਾਂ ਨੂੰ ਉਮੀਦ ਇਸ ਗੱਲ ਦੀ। ਉਹ ਕਹਿੰਦੇ ਮੈਂ ਰਿਸਕੀ ਤੌਰ ਤੇ ਘਰ ਆਉਣਾ, ਚਾਹੇ ਬਣਾਉਣੀ ਹੁੰਦੀ ਕਈਆਂ ਦਾਦਿਆਂ ਦਾ ਮੈਨੂੰ ਪਤਾ ਹੁੰਦਾ ਪੈਸੇ ਨਹੀਂ ਦੇਣੇ। ਹਾਂ ਨਹੀਂ ਦੇਣੇ। ਉਹ ਰਿਸ਼ਤੇਦਾਰੀ ਵੀ ਇੱਕ ਬੰਦਾ ਲੱਭ ਲੈਂਦਾ ਨਾ। ਉਹ ਅੰਦਰ ਵਾਲੇ ਵੀ ਇੱਕ ਲੱਭ ਕੇ ਬੈਠੇ, ਉਹਨੂੰ ਹਰਾ ਦਿੱਤਾ ਉਹਨਾਂ ਨੇ। ਉਹ ਸਾਰੇ ਇੱਕ ਤਾਂ ਲੱਤ ਟੁੱਟੀ ਵਾਲਾ ਬੈਠਾ ਨਾ, ਉਹ ਬੜਾ ਤੇਜ਼ ਕਰੈਕਟਰ ਹੈਗਾ। ਲੱਤ ਟੁੱਟੀ ਵਾਲਾ ਸਾਰੀ ਜ਼ਿੰਦਗੀ ਤੋਂ ਇੱਥੇ ਬੈਠਾ। ਸਾਰੀ ਜ਼ਿੰਦਗੀ ਤੋਂ ਇੱਥੇ ਬੈਠਾ। ਕੋਈ ਐਸੀ ਗੱਲ ਭਾਂ ਸੁਣਾਓ ਨਾਜ਼ ਭਾਈ ਕੋਈ। ਜਾਨੀ ਇਹ ਛੋਟੀ ਜੀ ਗੱਲ ਵੀ ਸਾਰੇ ਬਜ਼ੁਰਗ ਵੀ ਜਿਹੜੇ ਸਨ ਇੱਥੇ ਦੇ ਮਕਾਮੀ ਬੜੀ ਅੱਛੀ ਗੱਲ ਕਰਨ ਵਾਲੇ। ਮਸਲ ਕੋਈ ਜਾਨੀ ਟੀਵੀ ਦੇਖਣ ਦੇ ਤੇ ਇੱਕ ਬੰਦਾ ਚੈਨਲ ਚੇਂਜ ਕਰੀ ਆ ਰਿਹਾ ਤੇ ਉਹਨੂੰ ਕਹਿ ਰਿਹਾ ਦੂਸਰਾ ਬੰਦਾ ਜੋ ਤੂੰ ਲੱਭਣ ਨੇ ਉਹ ਨਹੀਂ ਲੱਭਣਾ, ਟੀਵੀ ਝਾੜ ਕੇ ਵੇਖ ਲਾ। ਸਹੀ ਬਾਤ ਹੈ, ਯਾਨੀ ਬੜੀ ਬਰੀਕ ਗੱਲ ਆ। ਹਾਂ ਜੋ ਉਹ ਸਾਡੇ ਬਾਬਾ ਜੀ ਨੇ ਸਮਝ ਰਿਹਾ ਹਾਂਜੀ ਸਾਡੇ ਬਾਬਾ ਜੀ ਨੇ ਬਾਬਾ ਗੁੱਗੂ ਸਾਈਂ ਹਾਂਜੀ ਗੁੱਗੂ ਸਾਈਂ ਹਾਂਜੀ ਭਾਂ ਸਖਾਵਤ ਦੇ ਵੱਡੇ ਕੋਲ ਕੁਰਬਾਨੀ ਦਾ ਗੋਸ਼ਟ ਬੰਦਾ ਲੈ ਕੇ ਆਇਆ। ਕਹਿੰਦਾ ਬਾਬਾ ਜੀ ਤੁਹਾਡੇ ਵਾਸਤੇ ਕੁਰਬਾਨੀ ਦਾ ਗੋਸ਼ਟ ਲਿਆਂਦਾ ਊਂਠ ਦਾ। ਬਾਬਾ ਜੀ ਕਹਿੰਦੇ ਅਸੀਂ ਵੱਡਾ ਨਹੀਂ ਖਾਂਦੇ, ਤੂੰ ਉਹ ਤੋਂ ਵੱਡਾ ਲਿਆਂਦਾ। ਜਾਨੀ ਬਲੇਠੀ ਦਾ। ਹਾਂਜੀ ਇਹ ਹਰ ਬੰਦਾ ਹੀ ਜੁਗਤ ਕਰਦਾ। ਕਿਆ ਬਾਤ ਹੈ ਸਰ। ਜੁਗਤ ਤੋਂ ਬਿਨਾਂ ਨਹੀਂ ਕਿਸੇ ਦਾ ਵੀ ਸਰਦਾ। ਕਿਉਂ ਭਾਈ ਇਸੇ ਤਰ੍ਹਾਂ ਹੀ? ਪਤਾ ਨਹੀਂ ਇਹਨਾਂ ਨੂੰ ਪਤਾ ਪਾਏਗੀ ਇਹ ਚ ਸ਼ਰਲਾ ਵਾ ਯਾਰ। ਨਹੀਂ ਯਾਰ ਸ਼ਰਲੇ ਦੀ ਨਹੀਂ ਇਹਨਾਂ ਨੇ ਕਰੋ ਜੀ, ਇਹਨਾਂ ਨੇ। ਸ਼ੁਕਰੀਆ ਜੀ ਭਾਈ ਕੀ ਹਾਲ ਆ? ਠੀਕ ਠਾਕ ਭਾਈ। ਨਹੀਂ ਮੈਨੂੰ ਨਹੀਂ ਲੱਗ ਰਿਹਾ। ਸਵੈਟਰ ਕਿਉਂ ਨਹੀਂ ਪਾਇਆ? ਸਵੈਟਰ ਅੱਜ ਮੌਸਮ ਚੇਂਜ ਆ। ਚੇਂਜ ਆ ਹੁਣ ਜੋ ਕੱਟੀਆਂ ਬਾਹਾਂ ਲੈ ਕੇ ਤੁਰਿਆ ਫਿਰਨੇ। ਯਾਰ ਕੋਈ ਜੈਕਟ ਜੁਗਟ ਪਾਓ ਤੁਸੀਂ। ਇਤਨਾ ਇੰਨਾ ਕਰੋ ਜੀ ਇੰਨਾ। ਇਹਨਾਂ ਨੂੰ ਆਇਆ ਆ ਬੱਚੇ ਸਾਰੇ ਤੇਜ਼ ਆ। ਹਾਂਜੀ ਭੈਣ ਕੀ ਹਾਲ ਆ? ਹਾਂਜੀ ਆਇਓ ਯਾਰ ਇੱਥੋਂ। ਸ਼ੁਕਰ ਅੱਲਾਹ ਪਾਕ। ਹੋਣਾ ਹੀ ਚਾਹੀਦਾ। ਮਜ਼ਦੂਰ ਭਾਈ ਨੇ ਕੰਮ ਤੋਂ ਥੱਕੇ ਹਾਰੇ ਆਏ ਨੇ ਤੇ ਚਾਹ ਪੀ ਰਹੇ ਨੇ ਆ ਕੇ। ਭੈਣ ਕੀ ਨਾਂ ਤੁਹਾਡਾ? ਮੁਹੰਮਦ ਨਵਾਜ਼। ਨਵਾਜ਼ ਭਾਈ ਬੜਾ ਸਲੋ ਬੋਲਦੇ। ਮੈਂ ਬੜੇ ਇੱਥੇ ਆਰਟਿਸਟਾਂ ਨੇ ਇੰਟਰਵਿਊ ਲਏ ਨੇ ਔਰ ਤੁਹਾਡਾ ਪਾਫ ਵੀ ਅੱਜ ਵੀ ਉਂਝ ਹੀ ਹੈ ਜਿਵੇਂ ਕੋਈ 40 ਸਾਲ ਪਹਿਲੇ ਸੀ। ਇੱਕ ਮਿਆਰ ਰਹਿਣਾ ਚਾਹੀਦਾ ਨਾ ਇਨਸਾਨ ਨੂੰ। ਇੱਕ ਹੀ ਮਿਆਰ। ਹਾਂ ਇੱਕ ਮਿਆਰ। ਮਿਆਰ ਅੱਛਾ ਰਹਿਣਾ ਚਾਹੀਦਾ। ਨਹੀਂ ਬੁਨਿਆਦ ਇੱਕ ਆਪਣੀ ਤੇ ਮਿਆਰ ਵੀ ਇੱਕ। ਤਸਵੁਫ ਵਾਲੇ ਭਾਈ ਨੇ ਸੱਚਮੁੱਚ। ਪਰਸੋਂ ਦੀ ਚਾਹ ਮੁੱਕੀ ਨਹੀਂ ਤੁਹਾਡੀ ਕੀ ਗੱਲ? ਨਹੀਂ ਇਹ ਹੁਣੀ ਪੀਤੀ। ਚਾਹਣੀ ਪੀਤੀ ਕਿ ਦਿੱਤੀ ਹੋਣੀ ਉਹਨੇ? ਪਰਸੋਂ ਤੁਸੀਂ ਨੰਗੇ ਸੀ ਉਦੋਂ ਦੇਖੀ ਹੋਣੀ ਆ। ਉਹ ਉਦੋਂ ਤੁਹਾਡੀ ਪੇਮੈਂਟ ਰਹਿੰਦੀ ਸੀ ਚਾਹ ਵਾਲੇ ਪੇਮੈਂਟ ਐਡਵਾਂਸ ਜਮਾ ਹੋਣਾ। ਕੀ ਰੰਗ ਦਾ ਕੰਮ ਕਰਦੇ ਪਏ ਨਾ, ਪੈਸੇ ਦੇਈ। ਅੱਛਾ ਰੰਗ ਦੀ ਜਗ੍ਹਾ ਤੇ ਚਾਹ ਪੀਂਦੇ ਹੋ ਤੁਸੀਂ? ਨਹੀਂ ਰੰਗ ਕਰਕੇ ਨਾ ਪੈਸੇ ਕਮਾ। ਰੰਗ ਲੱਗੇ ਪਏ ਕਿ ਬਗੈਰ ਰੰਗ ਤੋਂ? ਫਿਰ ਰੰਗ ਲਾ ਕੇ ਫਿਰ ਰੰਗ ਤੇ ਸੀ ਆਪ ਲਾਣੇ ਹੁੰਦੇ, ਸਾਨੂੰ ਕਿਹਨੇ ਲਾਣੇ ਰੰਗ? ਕੀ ਬਾਤ ਸਖੀ ਦਾ ਉਹ ਅੱਜ ਟੌਪਸ ਕਿਉਂ ਨਹੀਂ ਪਾਇਆ ਗੱਲ ਚ ਤੁਸੀਂ? ਨਗ ਤੁਹਾਡਾ ਡਿੱਗ ਪਿਆ ਕਿਤੇ ਇੱਥੇ ਮੰਦਰੀ ਚਾਹ ਦੇਖੋ। ਇਹ ਭਾਈਜਾਨ ਇੱਧਰ ਤੁਹਾਨੂੰ ਦੱਸਦਾ ਇੱਕ ਇਹ ਹੈਗਾ। ਹਾਂਜੀ ਇਹ ਨਜ਼ਰ ਆ ਰਿਹਾ, ਇਹ ਮੈਨੂੰ ਨਜ਼ਰ ਆ ਰਿਹਾ, ਤੁਹਾਨੂੰ ਨਹੀਂ। ਕਿਉਂਕਿ
ਤੁਸੀਂ ਜਿੰਨ ਤਾਂ ਨਹੀਂ ਨਹੀਂ ਜਿੰਨ ਨਹੀਂ, ਕਿਸੇ ਗਿਰ ਗਿਆ ਸੀ ਤੇ ਜੇਬ 'ਚ ਮੈਨੂੰ ਨਜ਼ਰ ਆ ਰਿਹਾ ਹੈ, ਇਸ ਲਈ ਪਾਇਆ ਹੋਇਆ ਇਹ ਕਿਸੇ ਦੀ ਮੁੰਦਰੀ ਨਹੀਂ ਅੰਗੂਠੀ ਦੇ ਕੋਲ ਕਰਦੇ ਨੇ, ਉਹਨੂੰ ਕਹਿੰਦਾ ਪਾ ਦੇ ਵਿੱਚ, ਨਹੀਂ ਤਾਂ ਮੁੱਕੀ ਕਰਾਂਗਾ ਸਕਿਦੋਂ। ਲਾਈਟ ਜੇ ਡਿਕੇਟ ਟੈਪ ਦੀ ਹੈ ਤੁਹਾਡੀ। ਹਾਂ ਡਿਕੇਟ ਜਿਹੜੇ ਨਾ ਉਹ ਸਾਨੂੰ ਪਸੰਦ ਨਹੀਂ ਹੈ, ਮਿਹਨਤ ਕਰਨ ਵਾਲੇ ਪਸੰਦ ਹੈ। ਮੈਂ ਵੀ ਮਿਹਨਤ ਹੀ ਕਰ, ਮੈਂ ਕਿਹਾ ਉਹ ਨਗ ਪਵਾ ਲਓ, ਜੇ ਕਮੇਟੀ ਨਿਕਲੇ ਨਾ ਨਗ ਪਵਾ ਲਓ। ਇੱਥੇ ਧਿਆਨ ਰੱਖੋਗੇ, ਮੁੜ ਕੇ ਨਕ ਲੱਭਦੇ ਰਹੋਗੇ ਤੁਸੀਂ ਗੱਲ ਵੱਲ ਧਿਆਨ ਕਰੋ ਜਿਹੜੀ ਹੋ ਰਹੀ ਜ਼ਾਨਾ ਹੋ ਰਹੀਆਂ। ਹਾਂ ਜੀ, ਅਸਲਾਮ ਵਾਲੇਕੁਮ। ਵਾਲੇਕੁਮ ਕੀ ਨਾਮ ਤੁਹਾਡਾ? ਅਬਦੁਲ ਵਹੀਦ। ਭਾਈ ਤੁਸੀਂ ਮਾਈ ਦੀ ਝੁੱਗੀ ਰਹਿੰਦੇ ਹੋ? ਹਾਂਜੀ ਮੁਖਤਲਿਫ ਇਲਾਕੇ, ਬਾਊ ਵਾਲਾ, ਭਾਈ ਵਾਲਾ, ਫਲਾਣਾ ਟਮਕਾਣਾ, ਇਹਦਾ ਮਾਈ ਦੀ ਝੁੱਗੀ, ਇਹ ਕਿਉਂ ਨਾਮ ਆ? ਇਹ ਮਾਈ ਝੁੱਗੀ ਇਸ ਵਜ੍ਹਾ ਤੋਂ ਨਾਮ ਆ, ਇਹ ਅੱਲਾ ਮੀਆਂ ਨੇ ਬੜਾ ਇਹਨਾਂ ਨੂੰ ਰੁਤਬਾ ਦਿੱਤਾ ਹੋਇਆ। ਹਰ ਚੀਜ਼ ਐਕਟਰ ਤੋਂ ਐਕਟਰ ਨਿਕਲਦੇ ਇਹ ਚੋਂ। ਹਾਂਜੀ ਫਨਕਾਰ ਨਿਕਲੇ, ਸਕਾਵਨ ਨਾਜ਼ ਆ, ਤਾਹਾ ਨਿਸ਼ਾਦ ਆ, ਹੈ ਇੱਥੇ ਹਰ ਤਰ੍ਹਾਂ ਦਾ ਫਨਕਾਰ ਨਿਕਲ ਰਿਹਾ ਵਾ। ਲੇਕਿਨ ਤੁਸੀਂ ਕਦੋਂ ਨਿਕਲਣਾ ਇੱਥੋਂ? ਅਸੀਂ ਜਦੋਂ ਧੱਕਾ ਦੇ ਦੂ ਨਿਕਲ ਜਾਾਂਗੇ। ਨਹੀਂ ਦੇਖੋ, ਧੱਕਾ ਕਾਹਦੇ ਲਈ ਦੇਣਾ ਤੁਹਾਨੂੰ? ਸ਼ਾਇਦ ਚਿੱਕੜ ਹੋਵੇ ਭਾਜੀ। ਨਹੀਂ ਚਿੱਕੜ ਦੇਖੋ, ਬਾਰਿਸ਼ਾਂ ਦਾ ਮੌਸਮ ਨਹੀਂ ਆ। ਮੈਂ ਤੁਹਾਨੂੰ ਇਹ ਗੱਲ ਕਰ ਰਿਹਾ ਸੀ, ਇਹਦਾ ਨਾਮ ਮਾਈ ਦੀ ਝੁੱਗੀ ਕਿਉਂ? ਤੁਸੀਂ ਤਾਂ ਤਾਰੀਫਾਂ ਕੀਤੀਆਂ, ਉਹ ਤਾਂ ਮੈਨੂੰ ਪਤਾ। ਹਾਂਜੀ, ਇਹ ਮਾਈ ਦੀ ਝੁੱਗੀ ਇਸ ਵਜ੍ਹਾ ਤੋਂ ਨਾਂ ਸੀ। ਇੱਥੇ ਮਾਈ ਇੱਕ ਰਹਿੰਦੀ ਹੁੰਦੀ ਸੀ, ਉਹਦੇ ਨਾਂ ਤੋਂ ਨਾਂ ਪਿਆ। ਅੱਛਾ ਨਹੀਂ, ਤੁਸੀਂ ਵੀ ਬਾਬੇ ਹੋ ਗਏ ਹੋ। ਮਾਈ ਕਿੰਨੀ ਕੁ ਪੁਰਾਣੀ ਹੋਣੀ? ਮਾਈ ਤਾਂ ਮੇਰੇ ਤੋਂ ਵੀ ਪੁਰਾਣੀ ਹੋਣੀ ਹੈ, ਅਜ਼ਲਾਂ ਦੀ ਹੋਣੀ। ਅੱਛਾ, ਝੁੱਗੀ ਐਡੀ ਨਹੀਂ ਹੋ ਸਕਦੀ ਜਿਹੜਾ ਇਲਾਕਾ ਵਾ? ਕਿਉਂ ਨਹੀਂ ਹੋ ਸਕਦੀ ਝੁੱਗੀ ਐਡੀ? ਝੁੱਗੀ 'ਚ ਬੰਦੇ ਬਹੁਤੇ ਰਹਿਣ ਲੱਗ ਪਏ ਤਾਂ ਤਦੇ ਵੱਡੀ ਹੋ ਗਈ ਹੈ। ਹਾਂ, ਇਹ ਤੁਹਾਨੂੰ ਸ਼ਿਕਾਇਤ ਆ ਉਹਨਾਂ ਤੋਂ? ਹਾਂਜੀ, ਬੜੀ ਸ਼ਿਕਾਇਤ ਆ। ਕਿਹੜੇ ਬੰਦੇ ਤੋਂ? ਜ਼ਰਾ ਨਾਲ ਉਹ ਵੀ ਪਹਿਲਾਂ ਤਾਂ ਉਹਦਾ ਜ਼ਰਾ ਘੁੱਟ ਭਰੀਏ। ਉਹਦਾ ਕੋਈ ਰਹਿ ਰਿਹਾ ਇੱਥੇ? ਉਹਦਾ ਘੁੱਟ ਕਾਤੋਂ ਭਰਨਾ? ਉਹ ਕਿਹੜਾ ਪਾਣੀ ਹੈ ਜੀ ਉਹਦਾ ਘੁੱਟ ਭਰਨਾ? ਅੱਛਾ ਭਾਣ, ਤੁਸੀਂ ਕੋਈ ਐਸੀ ਗੱਲ, ਕੋਈ ਐਸਾ ਵਾਕਿਆ ਸੁਣਾਓ ਝੁੱਗੀ ਬਾਰੇ ਜ਼ਰਾ ਸਾਡੇ ਨਾਲ। ਝੁੱਗੀ ਬਾਰੇ ਬਹੁਤ ਬਾਕੀ ਹੈ, ਜਿਹੜੇ ਮਾਸ਼ਾਅੱਲਾ ਜਿਤਨੇ ਵੀ ਲੋग ਆ ਨਾ ਕਰਜ਼ਈ ਆ। ਜੈਸੇ ਨਾ ਛੀਨਾ ਐਕਟਰ ਕਰਜ਼ਾਈ ਆ। ਤੁਹਾਡਾ? ਸਾਡਾ ਵੀ ਕਰਜ਼ਾਈ ਆ, ਦੁਨੀਆ ਦਾ ਵੀ ਕਰਜ਼ਾਈ ਆ। ਤੁਹਾਡਾ ਤੁਸੀਂ ਤਾਂ ਗੇਮਾਂ ਲਈਆਂ ਕਿ 68 ਗੇਮਾਂ ਹਾਰ ਗਿਆ ਤੁਹਾਡੇ ਕੋਲ? ਉਹ ਨਹੀਂ, 68 ਨਹੀਂ ਹਾਰ ਗਿਆ ਜੀ, ਗੇਮਾਂ ਦੇ ਪੈਸੇ ਹੀ ਨਹੀਂ ਦੇ ਕੇ ਗਿਆ। ਅੱਛਾ, ਇਹ ਜਿੱਦਾਂ ਦੀ ਤੁਸੀਂ ਗੇਮ ਰੱਖੀ ਤੁਹਾਨੂੰ ਜੁਰਮਾਨਾ ਹੁੰਦਾ? ਜੁਰਮਾਨਾ ਕੀ ਗੱਲ, ਆਪ ਹੀ ਹੋ ਜਾਂਦੀ ਗੇਮ। ਆਹੋ, ਆਪ ਹੀ ਮੁੱਕਣ ਵਾਲੀ ਗੇਮ। ਹਾਂਜੀ। ਹੋਰ ਭਾਜੀ ਅੱਲਾ ਦਾ ਕੋਈ ਨਵੀਂ ਤਾਜੀ ਕੀ ਸੁਣਾਉਣੀ ਹੈ? ਕੋਈ ਗੱਲ ਨਹੀਂ। ਅੱਛਾ, ਮੇਰੀ ਗੱਲ ਸੁਣੋ, ਇਸ ਮਹੱਲੇ ਦਾ ਤੁਹਾਨੂੰ ਜੇ ਅਸੀਂ ਇਹ ਪੂਰੇ ਮਹੱਲੇ ਦਾ ਤੁਹਾਨੂੰ ਸਭ ਤੋਂ ਵੱਡਾ ਫਕੀਰ ਬਣਾ ਦਿੱਤਾ ਜਾਵੇ, ਮੈਂ ਬਹੁਤਾ ਮੰਗਣ ਲੱਗ ਪਾਂਗਾ ਜੀ। ਇਸ ਤੋਂ ਵੀ ਜ਼ਿਆਦਾ? ਇਸ ਤੋਂ ਵੀ ਜ਼ਿਆਦਾ। ਇਹਨੇ ਅੱਗੇ ਤਾਂ ਤੁਸੀਂ ਪੈਸੇ ਮੰਗਦੇ ਹੋ, ਫਿਰ ਰਿਸ਼ਤੇ ਮੰਗਣ ਲੱਗ ਪਾਂਗਾ। ਅਗਲੇ ਫਰਿਸ਼ਤੇ ਭੇਜ ਦਿੰਦੇ ਆ ਚੁੱਕ ਲੈ ਇਹਨੂੰ ਦਵਾਵਾਂ ਨਾਲ। ਫਿਰ ਫਰਿਸ਼ਤੇ ਭੇਜ ਦੇਣਗੇ, ਫਿਰ ਅੱਲਾ ਕੋ ਚਲ ਜਾਾਂਗੇ। ਨਹੀਂ, ਹਜੇ ਵੀ ਮੈਨੂੰ ਲੱਗਦਾ ਤੁਸੀਂ ਅੱਧੇ ਕੋਥੇ ਹੀ ਹੋ। ਬਸ ਦਵਾਵਾਂ ਨੇ ਕਿਤੇ ਸਿਸਟਮ ਹੈ। ਹਾਂ, ਦਵਾਵਾਂ ਨੇ ਸਿਸਟਮ ਹੈ ਨਾ? ਹਾਂਜੀ। ਅੱਜ ਤੁਹਾਡਾ ਮੂਡ ਨਹੀਂ ਲੱਗ ਰਿਹਾ ਮੈਨੂੰ। ਮੂਡ ਕਿਉਂ ਨਹੀਂ ਲੱਗਦਾ ਜੀ? ਮੈਂ ਗੈਸ ਆ ਰਹੀ ਇੱਥੇ? ਗੈਸ ਆ ਰਹੀ? ਕੀ ਤੂੰ ਰੋਟੀਆਂ ਪਕਾਉਣੀਆਂ? ਮੈਂ ਕਿਹਾ ਵੀ ਰੋਟੀ ਖਾਧੀ ਹੈ ਤੁਸੀਂ? ਰੋਟੀ ਖਾਧੀ ਹੁੰਦੀ ਤਾਂ ਗੈਸ, ਰੋਟੀ ਖਾਣੀ ਹੁੰਦੀ ਤਾਂ ਗੈਸ ਹੁੰਦਾ। ਲਓ ਸਰ, ਬਹੁਤ ਸ਼ੁਕਰੀਆ, ਬਹੁਤ ਮਿਹਰਬਾਨੀ, ਥੈਂਕ ਯੂ, ਬਹੁਤ ਮਿਹਰਬਾਨੀ। ਭਾਈ ਕੀ ਹਾਲ? ਠੀਕ ਠਾਕ। ਨਾਮ ਤੁਹਾਡਾ ਕੀ? ਅਬੂ ਜ਼ਰ ਭਾਈ, ਇਲਾਕੇ ਨੇ ਭਾਈ ਵਾਲਾ, ਬਾਊ ਵਾਲਾ, ਮਾਨਾ ਵਾਲਾ, ਖੁਰਰਿਆਂ ਵਾਲਾ, ਖੋਏ ਵਾਲਾ, ਮਲਾਈ ਵਾਲਾ। ਅੱਛਾ, ਮਾਈ ਦੀ ਝੁੱਗੀ ਨਾਂ ਕਿਉਂ? ਇਹ ਇੱਥੇ ਵੱਡੀਆਂ ਹਸਤੀਆਂ ਰਹਿੰਦੀਆਂ ਵਾ, ਵੱਡੇ ਲੋਕ ਰਹਿੰਦੇ ਆ, ਖਾਸ ਲੋਕ ਰਹਿੰਦੇ, ਇਸ ਲਈ ਮਾਈ ਝੁੱਗੀ ਦਾ ਨਾਮ ਮਾਈ ਝੁੱਗੀ। ਮਤਲਬ 500 ਸਾਲ ਦਾ ਬੰਦਾ ਇੱਥੇ? ਨਹੀਂ, ਵੱਡੇ ਲੋਕ, ਮਸਲਨ ਹੁਣ ਤੁਸੀਂ ਇਹ ਨਿੱਕੇ ਬੱਚੇ ਨੂੰ ਛੇੜ ਕੇ ਦੇਖ ਲਓ, ਤੁਹਾਨੂੰ ਲੇਟੈਸਟ ਹੀ ਗੱਲ ਮਿਲੇਗੀ। ਨਹੀਂ, ਬਦਤਮੀਜ਼ੀ ਹੈ ਭਾਵੇਂ। ਨਹੀਂ ਬਦਤਮੀਜ਼ੀ ਨਹੀਂ, ਇਹ ਹਾਸੇ ਵਾਲੀ ਗੱਲ ਦਾ। ਅੱਛਾ, ਹਾਸੇ ਵਾਲੀ? ਹਾਂਜੀ। ਮੈਂ ਕਹਿੰਦਾ ਵੀ ਛੇੜ ਕੇ ਵੇਖ ਲਓ, ਗੱਲਾਂ ਖੁੱਲ ਕੇ ਕਰੋ ਨਾ, ਮੈਨੂੰ ਕੀ ਕਹਿਣਾ। ਨਹੀਂ, ਮੇਰਾ ਮਤਲਬ ਕਹਿਣ ਦਾ ਇਹ ਸੀਗਾ, ਤੁਸੀਂ ਕਿਸੇ ਬੱਚੇ ਨੂੰ ਜੁਗਤ ਮਾਰ ਕੇ ਦੇਖ ਲਓ, ਤੁਹਾਨੂੰ ਨਵੀਂ ਜੁਗਤ ਮਿਲੇਗੀ ਇੱਧਰ। ਨਹੀਂ ਭਾਜੀ, ਮੈਂ ਇਹਨਾਂ ਨੂੰ, ਬੱਚਿਆਂ ਨੂੰ ਨਹੀਂ ਛੇੜਨਾ। ਬੱਚੇ ਮਾਸੂਮ ਹੁੰਦੇ ਨੇ, ਉਹ ਕਦੇ ਜੁਗਤ ਦੀ ਜਗ੍ਹਾ ਬਦਦੁਆ ਨਾ ਦੇ ਦੇ। ਨਹੀਂ ਜਿਵੇਂ ਹੁੰਦਾ ਨਾ। ਹਾਂਜੀ। ਤੇ ਤੁਸੀਂ ਮੈਨੂੰ ਇਹ ਦੱਸੋ ਕਿ ਮਾਈ ਦੀ ਝੁੱਗੀ ਦਾ ਨਾਂ ਕਿਉਂ? ਮਾਈ ਦੀ ਝੁੱਗੀ ਦਾ ਨਾਮ, ਇਹ ਵੈਸੇ ਇੱਕ ਮਾਈ ਹੁੰਦੀ ਸੀ ਵਡੇਰੀ। ਯਾਰ ਉਹ ਨਹੀਂ ਲੱਭਣ ਦੀ, ਮੈਂ ਹਰ ਬੰਦੇ ਨੂੰ ਪੁੱਛਣ ਡਿਆ ਉਹਦਾ ਨਾਮ ਆ ਨਾ। ਐਡੀ ਝੁੱਗੀ ਤੇ ਹੋ ਨਹੀਂ ਸਕਦੀ। ਝੁੱਗੀ ਹੁੰਦੀ ਐਵੇਂ ਬਸ ਐਵੇਂ ਇੰਨੀ। ਇਹ ਬੋਲੇ ਦੀ ਝੁੱਗੀ ਹੈ ਨਾ ਜਿਹੜਾ ਨਾਮ, ਉਹ ਭਾਈ ਇੱਕ ਬੋਲਾ ਰਹਿੰਦਾ ਸੀ। ਆਹੋ, ਉਹਦੀ ਵਜ੍ਹਾ ਨਾਲ ਉਹਦਾ ਬੋਲੇ ਝੁੱਗੀ ਰੱਖਿਆ ਗਿਆ ਨਾਮ। ਇੱਥੇ ਇੱਕ ਮਾਈ ਰਹਿੰਦੀ ਸੀ, ਸਾਰਾ ਬੋਲਾ ਹੋਣਾ ਮਤਲਬ ਭਾਜੀ ਉਹਦਾ। ਹਾਂਜੀ, ਇੱਥੇ ਇੱਕ ਮਾਈ ਰਹਿੰਦੀ ਸੀ। ਉਹ ਵੀ ਮੈਨੂੰ ਪਤਾ, ਮਾਈ ਦੀ 100 ਸਾਲ ਦੀ ਉਮਰ ਹੋ ਗਈ ਸੀ ਉਹਦੀ। ਇਹ ਤਾਂ ਕਈ 200 ਸਾਲ ਦੇ ਫਿਰਨ ਦੇ। ਨਹੀਂ, ਕੋਈ ਵੀ ਨਹੀਂ ਹੈ। ਫਨਕਾਰ ਭਾਜੀ ਇੱਕ ਰਹਿੰਦਾ ਇੱਥੇ, ਅਨਕਾਂ ਵਾਲਾ ਫਨਕਾਰ, ਵੱਡੇ ਫਨਕਾਰ ਦਾ ਭਰਾ ਵਾ ਉਹ। ਫਿਰਨ ਡਿਆ, ਉਹ 500 ਸਾਲ ਦਾ ਹੋ ਗਿਆ, ਦੁਬਾਰਾ ਦੰਦ ਆਏ, ਪਤਾ ਤੁਹਾਨੂੰ? ਨਹੀਂ, ਇਸ ਵੇਲੇ ਤਾਂ ਹੁਣ ਸੱਪ ਬਣਨ ਦੇ, ਮਤਲਬ ਸੱਪ ਵੀ ਮੇਰੇ ਖਿਆਲ ਬਣ ਗਿਆ। ਅੱਛਾ ਜੀ। ਹਾਂ, ਹੁਣ ਪਤਾ ਨਹੀਂ ਕੀ ਗਜਰੇਲਾ ਬਣਨਾ। ਕੀ ਖਿਆਲ ਭਾਜੀ? ਤੁਸੀਂ ਕੀ ਕਰਦੇ ਹੋ? ਮੈਂ ਭਾਈ ਪੇਂਟ ਦਾ ਕੰਮ ਕਰਦਾ। ਤੁਸੀਂ ਇਹਨਾਂ ਜੋ ਮਿਹਨਤੀ ਕਿਉਂ ਨਿਕਲ ਆਏ? ਉਹ ਤਾਂ ਸਾਰੇ ਮਤਲਬ ਆਰਟਿਸਟ ਹੈ ਉਹ ਵੀ ਮਿਹਨਤੀ ਨੇ। ਹਾਂਜੀ। ਲੇਕਿਨ ਤੁਸੀਂ ਕਿਉਂ ਇਸ ਕੰਮ ਨੂੰ? ਅਸੀਂ ਸ਼ੁਰੂ ਤੋਂ ਮਿਹਨਤੀ, ਖਾਨਦਾਨੀ ਮਿਹਨਤੀ ਆ ਜੀ। ਅੱਛਾ। ਹਾਂਜੀ, ਵੱਡੇ ਵੀ ਸਾਡੇ ਮਿਹਨਤੀ, ਅਸੀਂ ਵੀ ਮਿਹਨਤੀ ਅੱਗੇ।
ਯਾਨੀ ਮਿਹਨਤ ਨੂੰ ਜ਼ਿਆਦਾ ਹਾਂਜੀ ਜੁਗਤਾ ਨਹੀਂ ਮਾਰਦੇ ਨਹੀਂ ਜ਼ਿਆਦਾ ਆਖੋ ਕਿਤੇ ਨਹੀਂ ਮਾਰਦੇ ਕਿਸੇ ਨੂੰ ਨਹੀਂ 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 ਚਲ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਅੱਛਾ ਲੋ ਨਾਜ਼ਰੀਨ ਜੀ ਡਰਾਮਾ ਫੈਸਲਾਬਾਦ ਤੋਂ ਅਸੀਂ ਤੁਹਾਨੂੰ ਫੈਸਲਾਬਾਦ ਦੀ ਬੜੀ ਫੇਮਸ ਜਗ੍ਹਾ ਜਿੱਥੇ ਫਨਕਾਰ ਨੇ ਗੁਲੂਕਾਰ ਨੇ ਹਰ ਤਰ੍ਹਾਂ ਦਾ ਯਾਨੀ ਕਿ ਸਖਾਵਤ ਨਾਜ਼ ਤੁਹਾਨੂੰ ਉਹਨਾਂ ਦੇ ਇਮਾਮ ਬਾਰਗਾਹ ਨਜ਼ਾਕਤ ਸਾਹਿਬ ਦਾ ਅਸੀਂ ਦਿਖਾਇਆ ਉਹਨਾਂ ਦੀ ਰਿਹਾਇਸ਼ਾਂ ਦਿਖਾਈਆਂ ਤੇ ਉਹਨਾਂ ਦੇ ਕੁਝ ਐਸੇ ਦੋਸਤ ਅਹਿਬਾਬ ਜਿਹੜੇ ਉਹਨਾਂ ਦੇ ਹੋਟਲਾਂ ਦੇ ਚਾਹ ਪੀਂਦੇ ਸੀ ਉਹ ਦਿਖਾਏ ਤੇ ਅਸੀਂ ਤੁਹਾਡੇ ਨਾਲ ਫਨ ਵੀ ਕੀਤਾ ਤੁਸੀਂ ਆ ਰਹੇ ਸਰ ਜੀ ਡਰਾਮਾ ਫੈਸਲਾਬਾਦ ਤੋਂ ਸ਼ਹਿਬਾਜ਼ ਖਾਨ ਦੇ ਨਾਲ ਸਾਰਿਆਂ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟਸ ਬਾਕਸ ਦੇ ਵਿੱਚ ਦੱਸਣਾ ਜ਼ਰੂਰ ਇਹਦੇ ਨਾਲ ਹੀ ਸਾਡੇ ਸੈਗਮੈਂਟ ਦਾ ਵਕਤ ਖਤਮ ਹੁੰਦਾ ਵਾ ਜੀ ਡਰਾਮਾ ਫੈਸਲਾਬਾਦ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟਸ ਦੇ ਵਿੱਚ ਦੱਸਿਆ ਜ਼ਰੂਰ ਕਰੋ ਸ਼ਹਿਬਾਜ਼ ਖਾਨ ਨਾਲ ਕੈਮਰਾਮੈਨ ਅਲੀ ਪਾਕਿਸਤਾਨ ਜ਼ਿੰਦਾਬਾਦ